ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਜਨਵਰੀ 2017 4 ਮਾਘ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਦੇਖੋ, ਅੱਜ ਮਾਰਟਨ ਲੂਥਰ ਕਿੰਗ ਡੇ ਹੈ, ਫੈਡਰਲ ਹੌਲੀਡੇ ਹੈ। ਸਾਡਾ ਮੇਨ ਓਪਨਿੰਗ ਇਸ਼ੂ ਇਹੀ ਹੋਏਗਾ। ਤੁਸੀਂ ਵੀਕਐਂਡ ਦਾ ਪੁੱਛਿਆ ਹੈ, ਅਸੀਂ ਫਰਾਈਡੇ ਦਾ ਪ੍ਰੋਗਰਾਮ ਜਿਹੜਾ ਹੈ ਉਹ 40 ਮੁਕਤਿਆਂ ਮਾਈ ਭਾਗੋ ਤੇ ਅਸਲ 'ਚ ਉਹਦੇ ਨਾਲ ਜੁੜਿਆ ਹੋਇਆ ਬੇਦਾਵੀਆਂ ਤੇ ਦਾਅਵੇਦਾਰਾਂ ਦੀ ਗੱਲ ਉਸ ਦੇ ਉੱਤੇ ਕੀਤਾ ਸੀ ਜੀ। ਔਰ ਬੇਸ਼ੱਕ ਇਸ ਵੀਕਐਂਡ ਵਾਸ਼ਿੰਗਟਨ DC ਜਾਣ ਦਾ ਪ੍ਰੋਗਰਾਮ ਵੀ ਸੀ, ਪਰ ਮੇਰੇ ਮਨ 'ਚ ਉਸ ਦਿਨ ਵੀ ਆ ਰਿਹਾ ਸੀ ਕਿ ਆਪਣੇ ਆਪ ਨੂੰ ਵੀ ਇਹ ਦੇਖਣ ਦੀ ਲੋੜ ਹੈ ਵੀ ਅਸੀਂ ਕਿੱਥੇ ਕਿੱਥੇ ਬੇਦਾਵੀਏ ਬਣੇ ਜੀ। ਔਰ ਬੀਤੇ ਨੂੰ ਦੇਖ ਕੇ ਬੀਤੇ ਦੀਆਂ ਭੁੱਲਾਂ, ਗੁਨਾਹ, ਕਮਜ਼ੋਰੀਆਂ, ਉਹਨਾਂ ਸਾਰਿਆਂ ਦਾ ਐਨਾਲਿਸਿਸ ਕਰਕੇ ਗੁਰੂ ਦੇ ਅੱਗੇ ਆਪਾ ਸਮਰਪਣ ਕਰਕੇ ਇਹ ਸਾਡਾ ਜਿਹੜਾ 40 ਮੁਕਤਿਆਂ ਦਾ ਦਿਵਸ ਹੈ, ਇਹ ਅਸਲ ਵਿੱਚ ਸਾਡਾ ਪ੍ਰਣ ਦਿਵਸ ਵੀ ਹੋਣਾ ਚਾਹੀਦਾ ਹੈ, ਓਥ ਟੇਕਿੰਗ ਦਿਵਸ ਵੀ ਹੋਣਾ ਚਾਹੀਦਾ ਹੈ, ਜਿਹਦੇ 'ਚ ਅਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਬੀਤੇ ਵਰ੍ਹੇ ਨੂੰ ਐਨਾਲਾਈਜ਼ ਕਰਕੇ ਤੇ ਗੁਰੂ ਦੀ ਦਾਅਵੇਦਾਰੀ ਦੇ ਵਿੱਚ ਨਵਾਂ ਵਰ੍ਹਾ ਗੁਜ਼ਾਰੀਏ। ਸੋ ਇਸ ਵਾਰ ਮੈਂ ਕੋਈ ਵੀ ਕਿਤੇ ਵੀ ਜਾਣ ਦਾ ਪ੍ਰੋਗਰਾਮ ਨਹੀਂ ਸੀ ਰੱਖਿਆ, ਸਿਰਫ ਤੇ ਸਿਰਫ ਆਪਣੇ ਆਪ ਨਾਲ, ਆਪਣੇ ਗੁਰੂ ਨਾਲ ਉਹ ਇੱਕ ਤੁਸੀਂ ਪਿਆਰ ਕਲੋਲ ਵੀ ਕਹਿ ਸਕਦੇ ਹੋ, ਆਪਾ ਐਨਾਲਿਸਿਸ ਵੀ ਕਹਿ ਸਕਦੇ ਹੋ ਜੀ। ਔਰ ਭਵਿੱਖ ਦੇ ਲਈ, ਕੌਮੀ ਭਵਿੱਖ ਦੇ ਲਈ, ਕਿਉਂਕਿ ਨਿੱਜ ਤਾਂ ਅਲਟੀਮੇਟਲੀ ਸਾਡਾ ਕੌਮ ਦੇ ਵਿੱਚ ਹੀ ਮਰਜ ਹੁੰਦਾ, ਇਹਨਾਂ ਸਾਰਿਆਂ ਨੂੰ ਬੜੇ ਜਿਹੜਾ ਵਿਚਾਰਨ ਦਾ, ਸੋਚਣ ਦਾ ਮੌਕਾ ਵੀ ਮਿਲਿਆ। ਔਰ ਮੈਂ ਸਮਝਦਾ ਵੀ ਬਹੁਤ ਵਾਰ ਇਸ ਕਿਸਮ ਦੇ ਜਿਹੜੇ ਇਸ ਨੂੰ ਤੁਸੀਂ ਸੈਸ਼ਨ ਵੀ ਕਹਿ ਸਕਦੇ ਹੋ ਜੀ। ਔਰ ਅਕਸਰ ਜਦੋਂ ਅਸੀਂ ਡੇ ਟੂ ਡੇ ਜ਼ਿੰਦਗੀ 'ਚ ਔਰ ਖ਼ਾਸ ਤੌਰ 'ਤੇ ਪਬਲਿਕ ਲਾਈਫ 'ਚ ਹੁੰਦੇ ਹਾਂ ਤੇ ਬਹੁਤ ਸਾਰਾ ਘੱਟਾ ਤੁਹਾਡੇ ਮਨ ਦੇ ਉੱਤੇ ਚੜ੍ਹਦਾ ਹੈ, ਬਹੁਤ ਸਾਰੀਆਂ ਡਿਵੈਲਪਮੈਂਟਸ, ਕਿਉਂਕਿ ਅਲਟੀਮੇਟਲੀ ਜੇ ਤੁਸੀਂ ਇਲੈਕਟ੍ਰੋਮੈਗਨੈਟਿਕ ਫੀਲਡ, ਹਿਊਮਨ ਬੀਇੰਗਸ, ਇਨਫਲੂਐਂਸਿਸ, ਇਹਨਾਂ ਸਾਰਿਆਂ ਨੂੰ ਵੀ ਦੇਖੋ ਤੇ ਨਾ ਪੱਖੀ ਜੋ ਚੱਲ ਰਿਹਾ ਹੁੰਦਾ ਆਲੇ ਦੁਆਲੇ, ਉਹ ਤੁਹਾਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦਾ ਹੈ, ਨੋ ਮੈਟਰ ਤੁਹਾਡੀ ਕਿੰਨੀ ਅਪਰੋਚ ਜ਼ਿੰਦਗੀ ਬਾਰੇ ਹਾਂ ਪੱਖੀ ਹੋਏ ਜੀ। ਔਰ ਇਸੇ ਤਰ੍ਹਾਂ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਨਿਤਨੇਮ ਜਾਂ ਅੰਮ੍ਰਿਤ ਵੇਲੇ ਦੀ ਇੰਪੋਰਟੈਂਸ ਨੂੰ ਵੀ ਦੇਖੀਏ ਤੇ ਉਸ ਦੀ ਵੀ ਇੱਕ ਆਪਣੀ ਅਹਿਮੀਅਤ ਹੈ, ਕਿਉਂਕਿ ਉਹੀ ਪੀਰੀਅਡ ਹੈ ਜਿਹਦੇ 'ਚ ਤੁਸੀਂ ਉਹਨੂੰ ਡਸਟਿੰਗ ਆਫ ਮਾਈਂਡ ਵੀ ਕਹਿੰਦੇ ਹੋ ਐਵਰੀਡੇ ਲਾਈਫ 'ਚ ਵੀ, ਕਿ ਜਦੋਂ ਤੁਸੀਂ ਦਿਨ ਸ਼ੁਰੂ ਕਰਦੇ ਹੋ ਇਸ਼ਨਾਨ ਨਾਲ, ਗੁਰਬਾਣੀ ਦੇ ਨਾਲ, ਫਿਰ ਦਿਨੇ ਤੁਸੀਂ ਜਿਨ੍ਹਾਂ ਨੂੰ ਮਿਲਦੇ ਹੋ, ਪੜ੍ਹਦੇ ਹੋ, ਜੋ ਕੁਛ ਵੀ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੁੰਦਾ, ਅਸੀਂ ਉਸ ਦੇ ਵਿੱਚ ਉਸ ਦਾ ਪ੍ਰਭਾਵ ਕਬੂਲਦੇ। ਔਰ ਫਿਰ ਸ਼ਾਮ ਦਾ ਵਕਤ ਜਿਹੜਾ ਹੈ ਸਨਸੈਟ ਦੇ ਨਾਲ, ਉਹ ਡਸਟਿੰਗ ਆਫ ਦਾ ਡੇ ਫਿਰ ਜੁੜੀ ਹੁੰਦੀ ਹੈ ਜੀ। ਤੇ ਫਿਰ ਰਾਤ ਨੂੰ ਸੋਹਿਲਾ ਤੁਹਾਨੂੰ ਗੁਰੂ ਦੀ ਗੋਦ ਦੇ ਵਿੱਚ ਜਿਹੜਾ ਹੈ ਉਹ ਉਸ ਕਿਸਮ ਦੀਆਂ ਲੋਰੀਆਂ ਨੇ। ਸੋ ਇਸੇ ਤਰ੍ਹਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵਿਸਵੇ ਚੱਸਿਆ ਘੜੀਆਂ ਪਹਿਰਾਂ ਥੱਤੀ ਵਾਰੀ ਮਾਓ ਹੋਆ, ਹੁਣ ਇਹ ਸਾਰੇ ਹੀ ਜਿਹੜੇ ਪਾਰਟ ਨੇ, ਇਹ ਸਾਡਾ ਜਦੋਂ ਅਸੀਂ ਵਰ੍ਹਾ ਕਹਿੰਦੇ ਹਾਂ ਤੇ ਇਹ ਇੱਕ ਸਮ ਹੁੰਦਾ ਹੈ ਉਸ ਨੂੰ ਦੇਖਣ ਦਾ ਕਿ ਵੀ ਅਸੀਂ ਇਸ ਪੀਰੀਅਡ ਦੇ ਵਿੱਚ ਬਹੁਤ ਵਾਰੀ ਤਾਂ ਰੈਜ਼ੋਲੂਸ਼ਨਸ ਹੁੰਦੇ ਨੇ ਬਹੁਤਿਆਂ ਦੇ, ਨਵੇਂ ਸਾਲ ਨਾਲ ਜੁੜੇ ਹੁੰਦੇ ਨੇ, ਪਿਛਲੇ ਸਾਲ 'ਚ ਕੀ ਕੀਤਾ, ਅੱਗੋਂ ਕੀ ਕਰਨਾ, ਨਿੱਜੀ ਪ੍ਰਾਪਤੀਆਂ ਨਾਲ ਜੁੜਿਆ ਹੁੰਦਾ ਜੀ। ਪਰ ਮੈਂ ਸਮਝਦਾ ਵੀ ਬਹੁਤ ਵਾਰ ਜਿਹੜਾ ਸਾਡਾ ਅੰਦਰੂਨੀ ਆਪਣਾ ਆਪ ਹੈ ਉਸ ਦੇ ਨਾਲ ਸਾਡਾ ਜੋੜ ਹੋਣਾ, ਜਮਾ ਨਫੀ ਕਰਨਾ, ਇਹ ਜ਼ਰੂਰੀ ਹੁੰਦਾ। ਸੋ ਵੀਕਐਂਡ ਤਾਂ ਇਸ ਪਾਰਟ ਦਾ ਹੀ ਸੀ। ਸੋ ਮੈਂ ਇਹ ਜ਼ਰੂਰ, ਜਦੋਂ ਹੁਣ ਤੁਸੀਂ ਪੁੱਛਿਆ ਹੀ ਹੈ, ਔਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ ਅਸੀਂ ਹਮੇਸ਼ਾ ਹੀ ਇਮਾਨਦਾਰੀ ਦੇ ਨਾਲ, ਚੰਗੀ ਭਾਵਨਾ ਦੇ ਨਾਲ ਹਰ ਇੱਕ ਨੂੰ ਆਪਣਾ ਸਮਝਦੇ ਹਾਂ, ਜ਼ਿੰਦਗੀ ਦੇ ਵਿੱਚ ਨਿੱਜੀ ਰਿਸ਼ਤਿਆਂ ਨੂੰ ਵੀ, ਕੌਮੀ ਰਿਸ਼ਤਿਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਪਰ ਅਲਟੀਮੇਟਲੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਕਈ ਵਾਰ ਨੋ ਮੈਟਰ ਤੁਹਾਡੀਆਂ ਕਿੰਨੀਆਂ ਬੈਸਟ ਇੰਟੈਂਸ਼ਨਸ ਹੁੰਦੀਆਂ ਨੇ,
ਜਾਂ ਤੁਹਾਡੇ ਵਿਚਲੇ ਭਾਵ ਕਿੰਨੇ ਪਿਆਰ ਭਰਪੂਰ ਹੁੰਦੇ ਨੇ, ਕਿੰਨੇ ਸਰਬੱਤ ਦੇ ਭਲੇ ਦੇ ਹੁੰਦੇ ਨੇ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਦੇ ਹਰਟ ਮਹਿਸੂਸ ਕਰਦਾ ਹੈ। ਕਈ ਵਾਰ ਉਸ ਵੇਵਲੈਂਥ ਦੇ ਉੱਤੇ ਕੋਈ ਆਪਣੇ ਆਪ ਨੂੰ ਸਮਝ ਨਹੀਂ ਪਾਉਂਦਾ ਹੈ। ਮੈਂ ਨਿੱਜੀ ਜੀਵਨ ਦੀ ਗੱਲ ਕਰਦਾ ਜੀ। ਕੌਮੀ ਤੌਰ ਦੇ ਉੱਤੇ ਅਸੀਂ ਜਿਸ ਨਿਸ਼ਾਨੇ ਵੱਲ ਤੁਰੇ ਜ਼ਾਹਰ ਹੈ ਉਹਦੇ 'ਚ ਵੀ ਇਹ ਹਮੇਸ਼ਾ ਪਹੁੰਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕਦੇ ਵੀ ਸਾਥੋਂ ਐਸੀ ਕੋਈ ਗੱਲ ਨਾ ਹੋਏ ਕਿ ਜਿਹਦੇ 'ਚ ਪੰਥ ਦਾ ਨੁਕਸਾਨ ਹੋਏ। ਔਰ ਅੱਜ ਇੱਕ ਵੀਰ ਮੈਨੂੰ ਦੱਸ ਰਿਹਾ ਸੀ ਕਿਸੇ ਹੋਰ ਵੀਰ ਦਾ ਹਵਾਲਾ ਦੇ ਕੇ ਕਿ ਜੀ ਉਹ ਤੁਹਾਡੇ ਤੇ ਬੜੇ ਖਫਾ ਨੇ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਬਾਰੇ ਬਹੁਤ ਕੁਝ ਕਹਿੰਦੇ ਹੋ ਔਰ ਉਹ ਹੁਣ ਤੁਹਾਡੇ ਖਿਲਾਫ ਲਿਖਣਾ ਚਾਹੁੰਦੇ ਨੇ ਤੇ ਕਿ ਮੈਂ ਉਹਨਾਂ ਨੂੰ ਰੋਕਿਆ। ਤੇ ਮੈਂ ਉਹਨਾਂ ਨੂੰ ਪਿਆਰ ਦੇ ਨਾਲ ਕਿਹਾ, ਮੈਂ ਕਿਹਾ ਜੀ ਜਿਤ ਜਿਤ ਲਾਏ ਤਿਤ ਲਗੇ ਹਰਨਾਥ, ਇਨਕੇ ਨਾਨਕ ਇਨਕੇ ਕਛੂ ਨਾ ਹਾਥ। ਵੀ ਜਿੱਥੇ ਜਿੱਥੇ ਗੁਰੂ ਨੇ ਕਿਸੇ ਨੂੰ ਲਾਇਆ ਹੋਇਆ ਉਹ ਲੱਗੇ ਹੋਏ ਨੇ। ਸੋ ਇਸ ਕਿਸਮ ਦੇ ਵੀਰ ਨਾ ਪਹਿਲੇ ਨੇ ਨਾ ਉਹ ਅਖੀਰਲੇ ਹੋਣਗੇ, ਇਹ ਨਾਲ ਨਾਲ ਰਹਿਣੇ ਨੇ। ਪਬਲਿਕ ਲਾਈਫ ਜਦੋਂ ਤੁਸੀਂ ਹੁੰਦੇ ਹੋ ਤੁਹਾਡੀ ਕਈ ਗੱਲ ਕਿਸੇ ਨੂੰ ਚੰਗੀ ਲੱਗਦੀ ਹੈ, ਉਹ ਤੁਹਾਡਾ ਐਡਮਾਇਰਰ ਹੁੰਦਾ ਹੈ। ਇੱਕ ਸਟੇਜ ਹੁੰਦੀ ਹੈ ਉਹੀ ਐਡਮਾਇਰਰ ਤੁਹਾਡੇ ਜਿਹੜੇ ਨੇ ਤੁਹਾਡੇ ਪ੍ਰਤੀ ਜਿਹੜੀ ਹੈ ਘਿਰਨਾ ਕਰਨ ਲੱਗ ਜਾਣ ਜਾਂ ਨੈਗੇਟਿਵ ਹੋ ਜਾਣ ਜਾਂ ਦੁਸ਼ਮਣ ਹੋ ਜਾਣ। ਇਹ ਵੀ ਆਪਣੀ ਜਿਹੜਾ ਉਹ ਇੱਕ ਲਗਾਤਾਰ ਇੱਕ ਕਨਸਟੈਂਟ ਪਾਰਟ ਹੁੰਦਾ ਹੈ। ਪਰ ਮੈਂ ਫਿਰ ਵੀ ਕਿਉਂਕਿ ਇਹ ਹੁਣ ਉਸ ਜਦੋਂ ਅਸੀਂ ਬੇਦਾਵੀਆਂ ਤੇ ਦਾਅਵੇਦਾਰਾਂ ਦੀ ਗੱਲ ਕੀਤੀ ਹੈ ਤੇ ਮੈਂ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਜਿਨ੍ਹਾਂ ਨੇ ਸਾਰੇ ਵਰ੍ਹੇ ਦੇ ਦੌਰਾਨ ਜਿੱਥੇ ਸਾਡੇ ਨਾਲ ਹਿੱਤ ਕੀਤਾ, ਪਿਆਰ ਕੀਤਾ, ਸਪੋਰਟ ਕੀਤਾ TV 84 ਨੂੰ, ਉੱਥੇ ਅਸੀਂ ਮੁਆਫੀ ਵੀ ਚਾਹੁੰਦੇ ਕਿ ਜੇ ਮੇਰੇ ਤੋਂ ਜਾਣੇ ਅਣਜਾਣੇ ਕੋਈ ਇਸ ਕਿਸਮ ਦਾ ਕਿਸੇ ਦਾ ਦਿਲ ਦੁਖਿਆ ਹੋਏ, ਕਿਸੇ ਦਾ ਮੈਂ ਕਦੇ ਵੀ ਡੈਲੀਬਰੇਟ ਕੋਈ ਵੀ ਨੈਗੇਟਿਵਿਟੀ ਕਰਨ 'ਚ ਨਹੀਂ ਆਇਆ। ਬਟ ਅਸੀਂ ਸਾਰੇ ਹਿਊਮਨ ਬੀਇੰਗ ਹੈ। ਕਦੇ ਰਿਵੈਂਜ ਦੇ ਵਿੱਚ ਵੀ ਜਿਹੜਾ ਆਉਣਾ, ਇਹ ਵੀ ਜਦੋਂ ਅਸੀਂ ਰਿਵੈਂਜ ਦੀ ਗੱਲ ਵੀ ਕਰਦੇ ਹਾਂ ਨਿੱਜੀ ਲਾਈਫ ਦੇ ਵਿੱਚ ਕੌਮੀ ਜ਼ਿੰਦਗੀ 'ਚ ਤਾਂ ਆਫ ਕੋਰਸ ਜਿਹੜੇ ਕੌਮਾਂ ਦੀ ਹਿਊਮਿਲੇਸ਼ਨ ਹੈ, ਕੌਮਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕਰਨਾ, ਇਹ ਜਿਹੜਾ ਹੈ ਸਾਡਾ ਕੌਮੀ ਫਰਜ਼ ਹੈ। ਪਰ ਨਿੱਜੀ ਜੀਵਨ ਦੇ ਵਿੱਚ ਜਿਹੜਾ ਗੁਰਬਾਣੀ ਨੇ ਸਾਨੂੰ ਸਿਖਾਇਆ ਉਹ ਜਿੱਥੇ ਹਿਊਮਿਲਿਟੀ ਸਿਖਾਈ ਹੈ ਉੱਥੇ ਬਾਬਾ ਫਰੀਦ ਸਾਨੂੰ ਯਾਦ ਕਰਵਾਉਂਦੇ ਨੇ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਸੋ ਮੈਂ ਸਮਝਦਾ ਵੀ ਇਸ ਤੋਂ ਵੱਧ ਕੇ ਹਾਲਾਂ ਕ੍ਰਿਸਚੀਅਨਿਟੀ ਦੇ ਵਿੱਚ ਤਾਂ ਫੋਰਗਿਵਨੈਸ ਉਹਨਾਂ ਦਾ ਪਾਰਟ ਹੈ ਡਾਕਟਰੀਨ ਦਾ, ਪਰ ਇੱਥੇ ਵੀ ਜਦੋਂ ਅਸੀਂ ਬਾਣੀ 'ਚ ਦੇਖਦੇ ਹਾਂ ਕਿ ਨਿੱਜੀ ਜੀਵਨ ਦੇ ਅੰਦਰ ਫੋਰਗਿਵਨੈਸ ਮੁਆਫ ਕਰ ਸਕਣਾ, ਨਿੱਜੀ ਜੀਵਨ ਦੇ ਅੰਦਰ ਭੁੱਲ ਸਕਣਾ ਕਿ ਵੀ ਜੇ ਕੁਛ ਵੀ ਐਸਾ ਬਹੁਤ ਵਾਰ ਹੁੰਦਾ ਜੀ ਅਸੀਂ ਜਿਹਦੇ ਨਾਲ ਚੰਗਾ ਕਰਦੇ ਹਾਂ ਉਹ ਸਾਡੇ ਨਾਲ ਕੀ ਕਰਦੇ, ਪਰ ਇਸ ਫੋਰਗਿਵਿੰਗ ਪਾਰਟ ਦੇ ਵਿੱਚ ਹੀ ਜਿਸ ਨੂੰ ਫਿਰ ਇਹ ਗੱਲ ਯਾਦ ਕਰਵਾਈ ਬਾਣੀ ਨੇ ਕਿ ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਬਹੁਤ ਵਾਰੀ ਇਹ ਬੀਬੀਆਂ ਨੂੰ ਵੀ ਵਿਆਹ ਦੇ ਵੇਲੇ ਉਪਦੇਸ਼ ਦੇਣ ਲਈ ਰੱਖਿਆ ਹੁੰਦਾ ਕਿ ਭਾਈ ਤੂੰ ਇਹ ਕਰਨਾ ਹੈ। ਲੇਕਿਨ ਇਹ ਮੈਂ ਸਮਝਦਾ ਵੀ ਹਿਊਮਨ ਸੋਲ ਦੇ ਲਈ, ਸਾਡੇ ਸਭ ਦੇ ਲਈ ਇਹ ਮੈਸੇਜ ਹੈ ਕਿ ਭਾਈ ਸਾਡੇ ਅੰਦਰ ਨਿਮਰਤਾ ਦਾ ਹੋਣਾ ਤੇ ਉਹ ਖਿਵਣ ਜਿਹੜਾ ਹੈ ਉਹ ਫੋਰਗਿਵਨੈਸ ਹੈ। ਔਰ ਮੂੰਹ ਦੇ ਵਿੱਚ ਪਲੇਜ਼ੈਂਟ ਜਿਹੜਾ ਸਾਡੇ ਬੋਲਾਂ ਦੇ ਵਿੱਚ ਪਲੇਜ਼ੈਂਟਨੈਸ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸੋ ਜੇ ਨਿਮਰਤਾ, ਪਲੇਜ਼ੈਂਟਨੈਸ, ਫੋਰਗਿਵਨੈਸ ਆਏ ਉਸ ਤੋਂ ਜ਼ਿਆਦਾ ਅਮੀਰ ਕੌਣ ਹੋ ਸਕਦਾ। ਔਰ ਅਸੀਂ ਸਾਰੇ ਕੋਸ਼ਿਸ਼ ਕਰਦੇ ਹਾਂ ਉਸ ਰਸਤੇ ਤੇ ਤੁਰਨ ਦੀ, ਫਿਰ ਵੀ ਜ਼ਿੰਦਗੀ 'ਚ ਕੁੜੱਤਣ ਵੀ ਆਉਂਦੀ ਹੈ। ਕਈ ਵਾਰ ਤੁਸੀਂ ਜਿਹੜਾ ਕਿਸੇ ਪ੍ਰਤੀ ਦੁਰਭਾਵਨਾ ਵੀ ਰੱਖਦੇ ਹੋ, ਕਈ ਵਾਰ ਜਿਹੜਾ ਤੁਹਾਡਾ ਕੋਈ ਵਰਤਾਰਾ ਇਸ ਕਿਸਮ ਦਾ ਹੁੰਦਾ ਜਿਹੜਾ ਦੂਸਰੇ ਨੂੰ ਪ੍ਰਭਾਵ ਦਿੰਦਾ ਹੈ ਕਿ ਭਾਈ ਤੁਸੀਂ ਦੁਰਭਾਵਨਾ ਰੱਖਦੇ ਹੋ। ਸੋ ਉਹਨਾਂ ਸਾਰਿਆਂ ਤੋਂ ਹੀ ਅਸੀਂ ਮੁਆਫੀ ਵੀ ਚਾਹੁੰਦੇ ਹਾਂ ਜੇ ਸਾਥੋਂ ਕੋਈ ਹਰਟ ਹੋਇਆ ਹੋਇਆ। ਔਰ TV 84 ਦੇ ਹਵਾਲੇ ਨਾਲ ਅਸੀਂ ਜ਼ਰੂਰ ਕਹਾਂਗੇ ਕਿ ਅਸੀਂ ਇਸ ਸਾਰਿਆਂ ਨੂੰ ਬਾਕੀ ਆਪਣੇ ਵੈਲ ਵਿਸ਼ਰਸ ਦੇ ਨਾਲ ਵੀ ਵਿਚਾਰਿਆ ਔਰ ਸਾਡੀ ਕੋਸ਼ਿਸ਼ ਹੋਏਗੀ ਆਉਣ ਵਾਲੇ ਦਿਨਾਂ 'ਚ, ਹਫ਼ਤਿਆਂ 'ਚ ਅਸੀਂ ਇੱਕ ਪੂਰਾ ਜ਼ੋਰ ਲਾ ਕੇ ਇਸ ਨੂੰ ਅਗਲੀ ਸਫਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਔਰ ਅਸੀਂ ਆਪਣੇ ਦਰਸ਼ਕਾਂ ਦਾ, ਸਰੋਤਿਆਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਪਰ ਨਾਲ ਇਹ ਰਿਕੁਐਸਟ ਵੀ ਕਰਦੇ ਹਾਂ ਹੁਣ ਅਸੀਂ ਜਿਹੜੇ ਆ ਉਹ ਫੋਰਗਿਵਨੈਸ ਦੇ ਔਰ ਦੂਸਰੇ ਗੀਤ ਗਾ ਲਏ, ਹੁਣ ਠੂਠਾ ਵੀ ਸਾਹਮਣੇ ਰੱਖ ਦਈਏ, ਉਹਦੇ ਵਿੱਚ ਜ਼ਰੂਰ ਕੁਝ ਨਾ ਕੁਝ ਪਾਓ। ਹਾਂ, ਕਿਉਂਕਿ ਅਸੀਂ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਜੇ ਇਸ ਨੂੰ ਅੱਗੇ ਅਸੀਂ ਤੋਰਨਾ ਹੈ, ਹਾਲਾਂ ਅਸੀਂ ਕੁਝ ਪਾਰਟ
ਜਿਵੇਂ ਐਡਿਡ ਫੀਚਰਸ ਨੇ ਜਿਹੜੇ ਸਾਡੀ ਫੇਸਬੁੱਕ ਦੇ ਉੱਤੇ ਲਗਾਤਾਰ ਦਰਸ਼ਕ ਆਉਂਦੇ ਨੇ ਕਿ ਆਲਰੇਡੀ ਜਿਹੜੇ 2 ਵੀਕਲੀ ਆਰਟੀਕਲਸ ਮੋਸਟਲੀ ਥਰਸਡੇ ਈਵਨਿੰਗ ਪੋਸਟ ਹੁੰਦੇ ਸਨ, ਉਹਨਾਂ ਦੀਆਂ ਅਸੀਂ ਆਡੀਓ ਫਾਈਲਸ ਵੀ ਨਾਲ ਜਿਹੜੀਆਂ, ਕਿਉਂਕਿ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦਾ ਖਾਸ ਤੌਰ ਤੇ ਸ਼ਿਕਵਾ ਸੀ ਕਿ ਉਹ ਗੁਰਮੁਖੀ 'ਚ ਹੁੰਦਾ, ਉਹ ਪੜ੍ਹ ਨਹੀਂ ਸਕਦੇ। ਸੋ ਹੁਣ ਜਿਹੜੇ ਦੋਨੋਂ ਹੀ ਆਰਟੀਕਲ ਨੇ ਉਹ ਆਡੀਓ ਫਾਈਲਸ ਵੀ ਨੇ, ਔਰ ਸਾਡੀ ਕੋਸ਼ਿਸ਼ ਹੈ ਜੇ ਮਹਾਰਾਜ ਨੇ ਚਾਹਿਆ ਤੇ ਈਵਨ ਅਸੀਂ ਉਸ ਦਾ ਆਉਣ ਵਾਲੇ ਦਿਨਾਂ 'ਚ ਇੰਗਲਿਸ਼ ਸਿਨੋਪਸਿਸ ਜਿਹੜਾ ਉਸ ਦਾ ਇੰਗਲਿਸ਼ ਟਰਾਂਸਲੇਸ਼ਨ ਵੀ ਔਰ ਉਹ ਵੀ ਜਿਹੜਾ ਦਰਸ਼ਕਾਂ ਦੇ ਲਈ ਰੱਖਾਂਗੇ। ਔਰ ਉਸ ਦਾ ਕਾਫੀ ਜਦੋਂ ਦੀਆਂ ਅਸੀਂ ਆਡੀਓ ਫਾਈਲਸ ਔਰ ਸਾਡੇ ਜਿਹੜਾ ਵੀ ਥੀਮ ਹੁੰਦਾ ਉਹਦੀ ਪਿਕਚਰ ਬਣਾ ਕੇ ਹੁੰਦਾ ਉਹਦਾ ਕਾਫੀ ਅੱਛਾ ਰਿਸਪੌਂਸ ਹੈ। ਜਿਵੇਂ ਮੈਂ ਦੱਸਣਾ ਚਾਹੁੰਦਾ ਕਿ ਵੀ ਇਸ ਵੀਕ ਦਾ ਜਿਹੜਾ ਸਾਡਾ ਐਡੀਟੋਰੀਅਲ ਸੀ, ਖਾਸ ਤੌਰ ਤੇ ਕਿਵੇਂ ਇੰਟਰਨੈਸ਼ਨਲ ਕੰਸਪੀਰੇਸੀ ਇੰਗਲੈਂਡ ਦੀ ਮਾਰਗਰੇਟ ਥੈਚਰ ਨੇ ਔਰ KGB ਨੇ ਕੀਤੀ ਦਰਬਾਰ ਸਾਹਿਬ ਤੇ ਹਮਲੇ ਲਈ, ਉਸ ਨੂੰ ਕੱਲ ਪੋਸਟ ਕੀਤਾ ਗਿਆ ਸੀ ਤੇ ਉਸ ਤੇ ਹੁਣ ਤੱਕ 41,000 ਤੋਂ ਜ਼ਿਆਦਾ ਵਿਊਅਰ ਨੇ ਔਰ 758 ਸ਼ੇਅਰਸ ਨੇ, 758 ਜਿਹੜਾ ਸ਼ਾਇਦ ਹੁਣ ਤੱਕ ਦੇ ਜਿੰਨੀਆਂ ਇਸ ਕਿਸਮ ਦੇ ਉਹਦੇ ਸਭ ਤੋਂ ਜ਼ਿਆਦਾ ਸ਼ੇਅਰਸ ਨੇ, 47 ਕਾਮੈਂਟ ਨੇ। ਇਸੇ ਤਰ੍ਹਾਂ ਜਿਹੜਾ ਸਾਡਾ ਖਾਲਿਸਤਾਨ ਕਾਲਿੰਗ ਕਾਲਮ ਹੁੰਦਾ ਜਿਹਦੇ 'ਚ ਹਫਤੇ ਦੇ 3-4 ਟੌਪਿਕ ਜਿਹੜੇ ਨੇ ਉਹ ਡਿਸਕਸ ਹੁੰਦੇ ਨੇ, ਉਹਨਾਂ 'ਚ ਵੀ ਜਿਹੜੇ ਵਿਊਅਰਸ ਨੇ ਉਹ 41,000 ਤੋਂ ਜ਼ਿਆਦਾ ਵਿਊਅਰ ਹੈ, 184 ਸ਼ੇਅਰ ਨੇ ਔਰ 36 ਕਾਮੈਂਟ ਨੇ। ਸੋ ਕੁੱਲ ਮਿਲਾ ਕੇ ਅਸੀਂ ਇਸ ਫੀਚਰ ਨੂੰ ਜਿਹੜਾ ਹੈ ਉਹ ਹੋਰ ਵੀ ਇੰਗਲਿਸ਼ ਦੇ ਨਾਲ ਵੀ ਆ ਜਾਂਦਾ ਤੇ ਫਿਰ ਜਿਹੜੇ ਈਵਨ ਪੰਜਾਬੀ ਨਹੀਂ ਸਮਝ ਸਕਦੇ ਬੋਲੀ ਵੀ ਔਰ ਲਿਪੀ ਵੀ, ਉਹਨਾਂ ਦੇ ਲਈ ਵੀ ਜਿਹੜਾ ਖਾਸ ਤੌਰ ਤੇ ਯੰਗਰ ਜਨਰੇਸ਼ਨ ਲਈ ਵੀ ਇਨਫੋਰਮੇਸ਼ਨ ਹੋਏਗਾ। ਸੈਕੰਡਲੀ ਪਾਰਟ ਜਿਹੜਾ ਅਸੀਂ TV 84 ਨਿਊਜ਼ ਪਿਛਲੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਤੋਂ ਹੀ ਜਿਹੜਾ ਉਹ ਲੰਗੇ ਡੰਗ ਚਲਾਉਣ ਦਾ ਹੀ ਆ ਗਿਆ ਸੀ, ਉਹ ਵੀ ਇਸ ਨੂੰ ਅਸੀਂ ਸੌਰਟ ਆਊਟ ਕੀਤਾ ਹੈ। ਅੱਜ ਪਹਿਲਾ ਜਿਹੜਾ ਸਾਡਾ TV 84 ਨਿਊਜ਼ ਦਾ ਪ੍ਰੋਗਰਾਮ ਜਿਹੜਾ ਹੈਡਲਾਈਨ ਨਿਊਜ਼ ਦੇ ਥੱਲੇ ਰਨ ਹੋਏਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਵਿਦਆਊਟ ਐਨੀ ਇੰਟਰਪਸ਼ਨ ਅਸੀਂ ਜਿਹੜਾ ਉਹ ਚਾਲੂ ਕਰ ਸਕੀਏ। ਇਸ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਫੇਸਬੁੱਕ ਲਾਈਵ ਸਟ੍ਰੀਮ ਹੈ, ਆਉਣ ਵਾਲੇ ਦਿਨਾਂ 'ਚ ਅਸੀਂ YouTube ਦੇ ਉੱਤੇ ਵੀ ਜਿਹੜਾ ਇਸ ਨੂੰ ਲਾਈਵ ਕਰ ਸਕੀਏ। ਸੋ ਇਹ ਔਰ ਹੋਰ ਪ੍ਰੋਗਰਾਮਾਂ ਨੂੰ ਵੀ ਐਡ ਕਰਨ ਦਾ, ਪਰ ਕੁੱਲ ਮਿਲਾ ਕੇ ਮੈਂ ਇਹ ਫਿਰ ਠੂਠਾ ਖੜਕਾ ਦਿਆਂ ਕਿ ਭਾਈ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਔਰ ਖੁੱਲੇ ਦਿਲ ਦੇ ਨਾਲ ਜਿੱਥੇ ਅਸੀਂ ਦੇਖਦੇ ਹਾਂ ਸਾਡਾ ਐਡਮਾਇਰਰ ਬੇਸ ਹੈ, ਉੱਥੇ ਅਸੀਂ ਇਸ ਗੱਲ ਨੂੰ ਵੀ ਟੀਵੀ ਬਾਕਸ ਤੇ ਵੀ ਚੱਲੇ ਜੀ ਸਮ ਟੀਵੀ ਬਾਕਸ ਤੇ ਵੀ ਚੱਲੇ ਜ਼ਮ ਆਈ ਥਿੰਕ ਜ਼ਮ ਟੀਵੀ ਹੈ ਜ਼ਮ ਟੀਵੀ ਸਾਡੇ ਟੈਕਨੀਕਲ ਟੀਮ ਨੇ ਸਾਨੂੰ ਸਿਗਨਲ ਦਿੱਤਾ ਹੈ ਕਿ ਜ਼ਮ ਟੀਵੀ ਦੇ ਉੱਤੇ ਵੀ ਇਸ ਦਾ ਬ੍ਰੌਡਕਾਸਟ ਜਿਹੜਾ ਹੈ ਉਹ ਚੱਲ ਰਿਹਾ। ਸੋ ਹੁਣ ਅਸੀਂ ਦਿਨ ਵੱਲ ਆਈਏ ਮਾਰਟਨ ਲੂਥਰ ਕਿੰਗ ਡੇ ਔਰ ਅੱਜ ਦੇ ਇਸ ਟੌਪਿਕ ਦੇ ਜਿਹੜਾ ਹੈਡਲਾਈਨਸ ਵੀ ਮੈਂ ਇਹ ਕਿਹਾ ਕਿ ਜਦੋਂ ਅਸੀਂ ਇਨਸਾਨੀ ਪਰਿਵਾਰ ਦੀ ਗੱਲ ਕਰਦੇ ਹਾਂ, ਹਿਊਮਨ ਰੇਸ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਅੱਜ 7 ਬਿਲੀਅਨ ਤੋਂ ਜ਼ਿਆਦਾ ਲੋਕ ਇਸ ਧਰਤੀ ਤੇ ਨੇ, 5-6 ਹਜ਼ਾਰ ਸਾਲ ਦੀ ਡਿਫਰੈਂਟ ਸਿਵਲਾਈਜੇਸ਼ਨਸ ਦੀ ਹਿਸਟਰੀ ਹੈ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਕੁਝ ਸਾਡੇ ਆਪਣੇ ਆਪਣੇ ਸਕੂਲ ਆਫ ਥਾਟਸ ਦੇ ਆਪਣੇ ਮਜ਼ਹਬ ਜਾਂ ਆਪਣੇ ਕਲਚਰ ਨਾਲ ਜੁੜੇ ਹੋਏ ਹੀਰੋ ਨਾਇਕ ਹੁੰਦੇ ਨੇ, ਕੁਝ ਉਹ ਹੁੰਦੇ ਨੇ ਭਾਵੇਂ ਉਹਨਾਂ ਨੇ ਦੁਨੀਆ ਦੇ ਕਿਸੇ ਇੱਕ ਜਿਓਗ੍ਰਾਫਿਕ ਖਿੱਤੇ ਦੇ ਵਿੱਚ ਕੰਮ ਕੀਤਾ ਜਾਂ ਉਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ, ਲੇਕਿਨ ਉਹ ਸਟਰਗਲ ਸਾਰੀ ਮਨੁੱਖਤਾ ਦੀ ਬਣੀ ਔਰ ਜਿਹੜੇ ਉਹਦੇ ਚੋਂ ਫਲ ਨਿਕਲੇ ਉਸ ਸਟਰਗਲ ਚੋਂ, ਉਹਨਾਂ ਦਾ ਜਿਹੜਾ ਉਹਨਾਂ ਫਲਾਂ ਨੂੰ ਕਈਆਂ ਨੇ ਚੱਖਿਆ ਔਰ ਉਹ ਸਾਰੀ ਮਨੁੱਖਤਾ ਦੇ ਹੀ ਹੀਰੋ ਬਣ ਕੇ ਉੱਭਰਦੇ ਨੇ। ਸੋ ਜਦੋਂ ਅਸੀਂ ਮਨੁੱਖਤਾ ਦੇ ਵਿੱਚ ਇਨਸਾਨ ਦੇ ਵਿੱਚ ਭਿੰਨ ਭੇਦ ਦੀ ਗੱਲ ਕਰਦੇ ਹਾਂ ਤੇ ਇਹ ਵੀ ਜਿਵੇਂ ਜੇ ਅਜ਼ਲਾਂ ਤੋਂ ਕਹਿਣਾ ਹੋਏ ਤਾਂ ਇਹ ਵੀ ਬਿਲਟ ਇਨ ਡਿਸਕ੍ਰਿਮੀਨੇਸ਼ਨ ਹੈ। ਉਹਦੇ 'ਚ ਉਹ ਰੰਗ ਭੇਦ ਹੋਏ ਕਿ ਜੀ ਇਹ ਇੱਕ ਚਿੱਟਾ ਹੈ, ਇਹ ਕਾਲਾ ਹੈ, ਇਹ ਪੀਲਾ ਹੈ, ਇਹ ਕੋਈ ਹੋਰ ਹੈ ਜੀ, ਉਹ ਨਸਲ ਭੇਦ ਹੋਏ, ਉਹ ਮਜ਼ਹਬ ਦਾ ਭੇਦ ਹੋਏ, ਉਹ ਵਰਸਟ ਸਿਸਟਮ ਕਾਸਟ ਸਿਸਟਮ ਵਰਗਾ ਜ਼ਾਤ ਪਾਤੀ ਸਿਸਟਮ ਜਿਹੜਾ ਬ੍ਰਾਹਮਣਾਂ ਨੇ ਰਿਗਵੇਦ ਦੇ ਨਾਲ ਫਾਊਂਡ ਕੀਤਾ ਔਰ ਅੱਜ ਤੱਕ ਵੀ ਜਿਹੜੇ ਲੋਕ ਉਸ ਖਿੱਤੇ ਦੇ ਉਸ ਤੋਂ ਸਫਰ ਕਰਦੇ ਨੇ। ਔਰ ਇਸ ਤੋਂ ਇਲਾਵਾ ਜੈਂਡਰ ਭੇਦ ਹੋਏ, ਜੇ ਅਸੀਂ ਔਰਤ ਮਰਦ ਨਾ ਬਰਾਬਰੀ ਦੀ ਗੱਲ ਕਰੀਏ ਔਰ ਉਸ ਡਿਸਕ੍ਰਿਮੀਨੇਸ਼ਨ ਦੀ ਹਿਸਟਰੀ ਨੂੰ ਦੇਖੀਏ,
ਉਹ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਹੈ। ਪਰ ਅੱਜ ਅਸੀਂ ਜਿਸ ਨਾਇਕ ਦੀ ਗੱਲ ਕਰ ਰਹੇ ਹਾਂ ਉਹ ਬੇਸ਼ੱਕ ਇੱਕ ਅਫਰੀਕਨ ਅਮਰੀਕਨ ਜਾਂ ਬਲੈਕਸ ਦੇ ਲੀਡਰ ਦੇ ਤੌਰ ਤੇ ਉੱਭਰੇ, ਮਾਰਟਨ ਲੂਥਰ ਕਿੰਗ। ਉਹਨਾਂ ਦਾ ਜੀਵਨ ਜਿਸ ਕਦਰ ਉਹਨਾਂ ਨੇ ਆਪਣੇ ਲੋਕਾਂ ਦੇ ਲਈ ਬੇਸ਼ੱਕ ਸਟਰਗਲ ਦੀ ਸ਼ੁਰੂਆਤ ਕੀਤੀ, ਲੇਕਿਨ ਇਵੈਂਚੁਅਲੀ ਇਹ ਜਿਹੜਾ ਸੰਘਰਸ਼ ਹੈ ਉਹ ਮਨੁੱਖਤਾ ਦਾ ਸੰਘਰਸ਼ ਬਣਿਆ। ਔਰ ਅੱਜ ਅਮਰੀਕਾ ਦੇ ਵਿੱਚ ਮਿਲੀਅਨਸ ਐਂਡ ਮਿਲੀਅਨਸ ਲੋਕ 60s ਤੋਂ ਬਾਅਦ ਇਮੀਗ੍ਰੇਸ਼ਨ ਪਾਲਿਸੀਜ਼ ਟੁੱਟੀਆਂ ਜਿਹੜੀਆਂ ਇਹਨਾਂ ਦੀਆਂ ਸੀ ਔਰ ਲੋਕ ਆ ਸਕੇ, ਔਰ ਇਹਦਾ ਕ੍ਰੈਡਿਟ ਵੀ ਇਹ ਸਿਵਲ ਲਿਬਰਟੀ ਮੂਵਮੈਂਟ ਨੂੰ ਜਾਂਦਾ ਹੈ। ਇਸ ਮੁਲਕ ਦੇ ਵਿੱਚ ਜਿਹੜਾ ਰੇਸਿਜ਼ਮ ਦਾ ਇਤਿਹਾਸ ਹੈ ਬਹੁਤ ਪੁਰਾਣਾ ਹੈ, ਇਹਦੇ ਬਰਥ ਦੇ ਨਾਲ ਹੀ ਜੁੜਿਆ ਹੋਇਆ। ਜੇ ਅਸੀਂ ਦੇਖੀਏ ਕਿ ਵੀ ਜਿਹੜੇ ਨੇਟਿਵਸ ਜਿਨ੍ਹਾਂ ਨੂੰ ਰੈਡ ਇੰਡੀਅਨਸ ਕਹਿੰਦੇ ਨੇ, ਪਹਿਲਾ ਸਫਾਇਆ ਤਾਂ ਗੋਰਿਆਂ ਨੇ ਜਿਹੜੇ ਆਪ ਭਾਵੇਂ ਅੱਡ-ਅੱਡ ਥਾਵਾਂ ਤੋਂ ਆਏ ਸੀ ਉਹਨਾਂ ਦਾ ਕੀਤਾ, ਔਰ ਫਿਰ ਕਿਵੇਂ ਉਹਨਾਂ ਨੂੰ ਵੀ ਹੰਟ ਕਰਕੇ ਈਵਨ 20th ਸੈਂਚੁਰੀ ਬਿਗਨਿੰਗ ਤੱਕ ਵੀ ਉਹਨਾਂ ਦਾ ਕੀ ਹਾਲ ਕਰ ਦਿੱਤਾ। ਫਿਰ ਜਿਹੜੇ ਦੂਸਰੀਆਂ ਜਿਨ੍ਹਾਂ ਨੂੰ ਸ਼ਿਪਸ ਦੇ ਉੱਤੇ ਲੈ ਕੇ ਆਏ ਸਲੇਵਸ ਬਣਾ ਕੇ, ਉਹਨਾਂ ਦੇ ਨਾਲ ਇੱਥੇ ਕੀ ਹੋਇਆ, ਕਿਵੇਂ ਬੌਲਦਾਂ ਦੀ ਥਾਂ ਤੇ ਉਹਨਾਂ ਨੂੰ ਜੋਤਿਆ ਜਾਂਦਾ ਰਿਹਾ, ਕਿਸ ਤਰੀਕੇ ਦੇ ਨਾਲ 2-3 ਸਦੀਆਂ ਜਿਹੜਾ ਹੈ ਉਹ ਜਿਹੜੇ ਨੇ ਐਨੀਮਲਸ ਤੋਂ ਵੀ ਬਦਤਰ ਉਹਨਾਂ ਦਾ ਹੋਇਆ। ਇਸ ਮੁੱਦੇ ਦੇ ਉੱਤੇ ਸਿਵਲ ਵਾਰ ਹੋਈ ਜਿਹੜਾ 1860s ਦੇ ਵਿੱਚ, ਔਰ ਉਸ ਦੇ ਵਿੱਚ ਇਵੈਂਚੁਅਲੀ ਬੇਸ਼ੱਕ ਪ੍ਰੋਕਲੇਮੇਸ਼ਨ ਅਬਰਾਹਮ ਲਿੰਕਨ ਨੇ ਕੀਤੀ ਕਿ ਵੀ ਸਾਰੇ ਫ੍ਰੀ ਨੇ, ਸਾਰਾ ਲਿੰਕਨ ਵੀ ਮਾਰਿਆ ਗਿਆ। ਪਰ ਕੁੱਲ ਮਿਲਾ ਕੇ ਥੋੜੀ ਬਹੁਤ ਤਬਦੀਲੀ ਹੋਈ, ਲੇਕਿਨ ਅਸੀਂ ਦੇਖਦੇ ਹਾਂ ਵੀ ਈਵਨ 1960 ਤੱਕ ਵੋਟਾਂ ਰਜਿਸਟਰ ਨਹੀਂ ਸੀ ਹੋ ਸਕਦੀਆਂ। ਇਸ ਕਿਸਮ ਦੇ ਡਿਸਕ੍ਰਿਮੀਨੇਟਰੀ ਲਾਅ ਜਿਹਦੇ 'ਚ ਕਿ ਉਹਨਾਂ ਨੇ ਫੀਸ ਰੱਖ ਦੇਣੀ, ਉਹਨਾਂ ਨੂੰ ਪਤਾ ਜਿਹੜੇ ਕਾਲੇ ਗੁਲਾਮ ਰੱਖੇ ਹੋਏ ਨੇ ਉਹ ਪੀਏ ਕਰ ਹੀ ਨਹੀਂ ਸਕਦੇ, ਜਾਂ ਕੋਈ ਕ੍ਰਾਈਮ ਨਾਲ ਜੋੜ ਕੇ ਵੋਟ ਖੋਣ ਦਾ ਹੱਕ ਰੱਖ ਲਿਆ। ਸੋ ਕੁੱਲ ਮਿਲਾ ਕੇ ਇਸ ਕਿਸਮ ਦੀ ਸੈਪਰੇਟ ਸੈਗਰੀਗੇਸ਼ਨ, ਅੱਡ ਸਕੂਲ, ਉਹਨਾਂ ਦੀਆਂ ਬੱਸਾਂ ਅੱਡ, ਔਰ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਰੋਜ਼ਾ ਪਾਰਕ ਪਹਿਲੀ ਉਹ ਲੇਡੀ ਸੀ ਜਿਹਨੇ ਮੌਂਟਗੋਮਰੀ ਦੇ ਵਿੱਚ ਚੈਲੰਜ ਕੀਤਾ। ਉਹਨੇ 2-3 ਸੀਟਾਂ ਪਿੱਛੇ ਕਾਲਿਆਂ ਲਈ ਰੱਖੀਆਂ ਹੁੰਦੀਆਂ ਸੀ, ਉਹ ਵੀ ਸੀ ਕਿ ਜੇ ਗੋਰਾ ਆ ਜਾਏ ਤਾਂ ਉਹਨਾਂ ਨੂੰ ਖੜੇ ਹੋਣਾ ਪੈਂਦਾ ਸੀ। ਉਹਨੇ ਇਨਕਾਰ ਕਰ ਦਿੱਤਾ। ਉੱਥੋਂ ਉਹ ਸਾਰੇ ਦੀ ਸ਼ੁਰੂਆਤ ਹੋਈ। ਪਰ ਬਰੀਫ ਉਹਨਾਂ ਦਾ ਲਾਈਫ ਸਿਨੋਪਸਿਸ ਜਦੋਂ ਅਸੀਂ ਦੇਖਦੇ ਹਾਂ, ਉਹਨਾਂ ਦਾ ਜਨਮ ਮਾਰਟਨ ਲੂਥਰ ਕਿੰਗ ਜੂਨੀਅਰ ਉਹਨਾਂ ਨੂੰ ਕਹਿੰਦੇ ਨੇ, ਕਿਉਂਕਿ ਇੱਕ 15ਵੀਂ ਸਦੀ ਦੇ ਵਿੱਚ ਮਾਰਟਨ ਲੂਥਰ ਕਿੰਗ ਜਿਹੜੇ ਨੇ ਉਹ ਯੂਰਪ ਦੇ ਵਿੱਚ ਹੋਏ, ਜਿਨ੍ਹਾਂ ਨੇ ਜਿਹੜਾ ਪ੍ਰੋਟੈਸਟੈਂਟ ਚਰਚ ਨੂੰ ਜਿਹੜਾ ਜਨਮ ਦਿੱਤਾ। ਔਰ ਬਹੁਤ ਸਾਰੇ ਇੱਥੇ ਜਿਹੜੇ ਕਾਲਿਆਂ ਦੇ ਨਾਲ ਵੀ ਤੁਸੀਂ ਰੈਵਰੈਂਡ ਸ਼ਬਦ ਲੱਗਿਆ ਦੇਖਦੇ ਆ, ਜਿਵੇਂ ਇਹਨਾਂ ਦੇ ਨਾਲ ਵੀ ਲੱਗਾ ਹੈ ਜਾਂ ਹੋਰ ਇਹਨਾਂ ਦੇ, ਕਿਉਂਕਿ ਇਹਨਾਂ ਦੇ ਕੋਲ ਕੋਈ ਰਾਈਟ ਨਹੀਂ ਸੀ। 2-3 ਸੀ ਕਿ ਵੀ ਜਾਂ ਤਾਂ ਮਿਊਜ਼ਿਕ ਦੀ ਦੁਨੀਆ 'ਚ ਸੀ ਜਾਂ ਸਪੋਰਟਸ ਦੇ ਵਿੱਚ ਕਰ ਸਕਦੇ ਸੀ ਕੁਛ, ਤੇ ਕਿਉਂਕਿ ਉਹਨਾਂ ਦਾ ਆਪਣਾ ਕੀ ਧਰਮ ਸੀ ਕੀ ਨਹੀਂ ਉਹ ਤਾਂ ਗੁਲਾਮ ਬਣਾ ਕੇ ਲਿਆਂਦੇ, ਮਾਲਕ ਦਾ ਹੀ ਧਰਮ ਉਹਨਾਂ ਦਾ ਬਣ ਗਿਆ। ਸੋ ਬਹੁਤ ਮਾਲਕ ਤਾਂ ਕ੍ਰਿਸਚਨ ਸੀ, ਸੋ ਬਹੁਤ ਸਾਰੇ ਉਹਨਾਂ 'ਚੋਂ ਕ੍ਰਿਸਚਨ ਕਨਵਰਟ ਹੋਏ, ਪਰ ਉਹਨਾਂ ਨੂੰ ਵੀ ਈਵਨ ਚਰਚ ਦੇ ਵਿੱਚ ਆਉਣ ਦਾ ਹੱਕ ਨਹੀਂ ਸੀ। ਗੋਰਿਆਂ ਦੇ ਅੱਡ 'ਚ ਇਹਨਾਂ ਦੇ ਕਾਲਿਆਂ ਦੇ ਸੀ। ਸੋ ਬਹੁਤ ਸਾਰੇ ਉਹਨਾਂ 'ਚੋਂ ਫਿਰ ਪ੍ਰਚਾਰਕ ਹੀ ਬਣੇ, ਉਹਨਾਂ ਦੇ ਰੈਵਰੈਂਡ ਕਹਿ ਲਓ ਜਾਂ ਉਹਨਾਂ ਦੇ ਪ੍ਰੀਸਟ, ਔਰ ਉਸ ਕਿਸਮ ਦਾ ਜਿਹੜਾ ਉਹਨਾਂ ਦਾ ਰੋਲ ਪੈਸਟਰ ਇਹਨੂੰ ਕਹਿੰਦੇ ਨੇ ਉਹ ਬਣੇ। ਸੋ ਮਾਰਟਨ ਲੂਥਰ ਕਿੰਗ ਵੀ ਜਿਹੜੇ ਨੇ, ਉਹਨਾਂ ਦਾ ਜਨਮ 15 ਜਨਵਰੀ 1929 ਨੂੰ ਜਿਹੜਾ ਹੋਇਆ ਐਟਲਾਂਟਾ ਜਾਰਜੀਆ ਦੇ ਵਿੱਚ, ਔਰ 4 ਅਪ੍ਰੈਲ 1968 ਨੂੰ ਮੈਂਫਿਸ ਟੈਨੈਸੀ ਦੇ ਵਿੱਚ ਉਹਨਾਂ ਦਾ ਮਰਡਰ ਹੋਇਆ। ਸੋ ਲਗਭਗ 39 ਸਾਲ ਦੀ ਉਮਰ 'ਚ ਉਹਨਾਂ ਨੇ ਭੋਗੀ। ਔਰ ਜਿਵੇਂ 1955 ਦੇ ਵਿੱਚ ਮੌਂਟਗੋਮਰੀ ਬੱਸ ਬਾਈਕਾਟ ਤੋਂ ਉਹਨਾਂ ਦੀ ਸਟਰਗਲ ਸ਼ੁਰੂ ਹੋਈ, 1960 ਦੀ ਸਿਵਲ ਲਿਬਰਟੀ ਮੂਵਮੈਂਟ, ਇਹ 2 ਪਰਸਨੈਲਿਟੀਜ਼, ਮਾਰਟਨ ਲੂਥਰ ਕਿੰਗ ਇੱਕ ਪਾਸੇ ਜਿਹੜਾ ਬਿਲਕੁਲ ਨੌਨ ਵਾਇਲੈਂਸ ਗਾਂਧੀਅਨ ਆਈਡੀਓਲੋਜੀ 'ਚ ਯਕੀਨ ਰੱਖਣ ਵਾਲਾ, ਦੂਸਰੇ ਪਾਸੇ ਇਹਨਾਂ ਦਾ ਬੜਾ ਧੱਗੜ ਲੀਡਰ ਮੈਲਕਮ ਐਕਸ, ਜਿਹਨੇ ਚੈਲੰਜ ਕਰਕੇ ਜਿਹੜਾ ਉਹ ਸਾਰੇ ਪਾਰਟ ਨੂੰ ਲਿਆ। ਸੋ ਦੋਨੋਂ ਪੈਰਲਲ ਮੂਵਮੈਂਟ ਸਨ, ਪਰ ਮਾਰਟਨ ਲੂਥਰ ਕਿੰਗ ਨੂੰ ਗਲੋਰੀਫਾਈ ਵੀ ਕੀਤਾ ਗਿਆ, ਔਰ ਇਵੈਂਚੁਅਲੀ ਉਹਨੇ ਹਾਈਲੀ ਐਜੂਕੇਟਿਡ ਵੀ ਸੀ, PhD ਕੀਤੀ ਸੀ। ਬਾਅਦ 'ਚ ਉਹਨਾਂ ਦੇ ਮਾਰੇ ਜਾਣ ਤੋਂ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ। ਔਰ ਮਾਰਟਨ ਲੂਥਰ ਕਿੰਗ ਨੇ ਅਲਟੀਮੇਟਲੀ ਨਾ ਸਿਰਫ ਇੱਕ ਅਫਰੀਕਨ ਅਮਰੀਕਨਸ ਦੇ ਲੀਡਰ ਦੇ ਤੌਰ ਤੇ, ਪਰ ਅਮਰੀਕਾ 'ਚ ਵੀ ਜਿਹੜੀ ਗੋਰਿਆਂ ਦੀ ਕੌਨਸ਼ੀਅੰਸ ਸਦੀਆਂ ਤੋਂ ਜਿਹੜੀ ਮਰੀ ਹੋਈ ਸੀ, ਉਸ ਦੇ ਵਿੱਚ ਜਿਹੜਾ ਉਹ ਰਿਗਰੈਟ ਵੀ ਪੈਦਾ ਕੀਤਾ, ਗੁਨਾਹਗਾਰਤਾ ਦਾ ਅਹਿਸਾਸ ਵੀ ਹੋਇਆ। ਔਰ ਇਵੈਂਚੁਅਲੀ ਅੱਜ ਮਾਰਟਨ ਲੂਥਰ ਕਿੰਗ ਇੱਕ ਨੈਸ਼ਨਲ ਲੀਡਰ ਦੇ ਤੌਰ ਤੇ ਜਿਹੜਾ ਉਹਨਾਂ ਦੀ ਰੈਕਗਨੀਸ਼ਨ ਹੈ, ਔਰ ਇਸ ਦਿਨ ਨੂੰ ਐਜ਼ ਏ ਫੈਡਰਲ ਹੌਲੀਡੇ ਐਕਸੈਪਟ ਕੀਤਾ ਜਾਂਦਾ ਹੈ। ਸੋ ਮੈਂ ਹਾਲਾਂਕਿ ਉਹਨਾਂ ਦੇ ਲਾਈਫ ਬਾਰੇ ਮੈਂ ਹੋਰ ਵੀ ਡਿਟੇਲ 'ਚ ਡਿਸਕਸ ਕਰ ਸਕਦਾ ਸੀ,
ਪਰ ਸਮਾਂ ਸੀਮਾ ਨੂੰ ਦੇਖਦਿਆਂ ਮੈਂ ਸਮਝਦਾ ਵੀ ਜਦੋਂ ਮੈਸੇਜ ਔਰ ਮੈਸੇਂਜਰ ਦੀ ਗੱਲ ਹੁੰਦੀ ਹੈ ਤੇ ਫਿਰ ਜਿਹੜਾ ਹੈ ਉਹ ਮੈਸੇਜ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ। ਸੋ ਕੁੱਲ ਮਿਲਾ ਕੇ ਉਹਨਾਂ ਦੀ ਲਾਈਫ 'ਚ ਕੰਟਰੋਵਰਸੀਜ਼ ਵੀ ਰਹੀਆਂ, ਹੁਣ ਤੱਕ ਵੀ ਕਈ ਕੁਛ ਜਿਹੜਾ ਕਿਹਾ ਜਾਂਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਰਟਨ ਲੂਥਰ ਕਿੰਗ ਨੇ, ਔਰ ਜਦੋਂ ਪ੍ਰੈਜ਼ੀਡੈਂਟ ਓਬਾਮਾ ਜਿਹੜੇ ਨੇ ਉਹ ਪਹਿਲੀ ਵਾਰ ਪ੍ਰੈਜ਼ੀਡੈਂਟ ਬਣੇ, ਸੋ ਇਹ ਵੀ ਸੀ ਕਿ ਵੀ 1960s 'ਚ ਉਸੇ ਹੀ ਮਾਲ ਦੇ ਉੱਤੇ ਵਾਸ਼ਿੰਗਟਨ 'ਚ ਜਿਹੜਾ ਹੈ ਉਹ ਲੱਖਾਂ ਲੋਕਾਂ ਨੂੰ ਲੀਡ ਕਰਦੇ ਆ ਹੱਥ ਫੜ ਕੇ ਮਾਰਟਨ ਲੂਥਰ ਕਿੰਗ ਜਿਹੜਾ ਹੈ ਉਹ ਉਹਦੀ ਸਪੀਚ ਹੁੰਦੀ ਹੈ ਕਿ ਆਈ ਹੈਵ ਏ ਡ੍ਰੀਮ ਜੀ, ਤੇ ਉਹ ਡ੍ਰੀਮ ਸੀ ਕਿ ਕੀ ਕਦੇ ਸਾਡੇ ਕਾਲਿਆਂ ਦੇ ਬੱਚੇ ਤੇ ਗੋਰਿਆਂ ਦੇ ਬੱਚੇ ਇੱਕ ਦੂਜੇ ਦੇ ਹੱਥ ਫੜ ਸਕਣਗੇ, ਕੀ ਅਸੀਂ ਕਦੇ ਜਿਹੜਾ ਹੈ ਕੁਝ ਹਾਸਲ ਕਰ ਸਕਾਂਗੇ। ਔਰ ਉਹ ਮੈਨੂੰ ਯਾਦ ਹੈ ਕਿ ਇਹ ਜਿਹੜੀ ਆਈ ਹੈਵ ਏ ਡ੍ਰੀਮ ਇਹ ਉਹੀ ਪੀਰੀਅਡ ਸੀ ਜਦੋਂ ਕਿ ਉੱਥੇ ਵੀ ਤਬਦੀਲੀ ਹੋ ਰਹੀ ਸੀ, ਸਾਊਥ ਏਸ਼ੀਆ 'ਚ ਸਾਰਾ ਦੁਨੀਆ ਦੇਖ ਰਹੀ ਸੀ ਕਿ ਇੱਧਰ ਕੀ ਹੋਏਗਾ, ਔਰ ਇਸੇ ਤਰਜ਼ ਦੇ ਉੱਤੇ ਉਹਨਾਂ ਨੇ ਇੱਕ ਬੜੀ ਚੰਗੀ ਮਿਊਜ਼ੀਕਲ ਟੋਨ ਦੇ ਵਿੱਚ ਇੱਕ ਸੌਂਗ ਸੈੱਟ ਕੀਤਾ ਸੀ ਜਿਹੜਾ ਅਕਸਰ ਉਦੋਂ ਰੇਡੀਓ ਤੇ ਵੱਜਦਾ ਹੁੰਦਾ ਸੀ ਕਿ ਹਮ ਹੋਂਗੇ ਕਾਮਯਾਬ ਇੱਕ ਦਿਨ। ਸੋ ਇਹ ਆਈ ਹੈਵ ਏ ਡ੍ਰੀਮ ਨੇ ਬਹੁਤਿਆਂ ਨੂੰ ਇੰਸਪਾਇਰ ਕੀਤਾ, ਦੁਨੀਆ ਭਰ ਦੀਆਂ ਫਰੀडम ਮੂਵਮੈਂਟਸ ਨੂੰ ਵੀ ਇੰਸਪਾਇਰ ਕੀਤਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਔਰ ਸਿਵਲ ਲਿਬਰਟੀ ਮੂਵਮੈਂਟ ਤੋਂ ਬਾਅਦ ਉਹ ਅਮਰੀਕਾ ਨਹੀਂ ਰਿਹਾ ਜਿਹੜਾ ਪਹਿਲਾਂ ਸੀ, ਬਦਲਿਆ। ਔਰ ਜੇ 60s 'ਚ ਮਾਰਟਨ ਲੂਥਰ ਕਿੰਗ ਜਿਹੜੇ ਨੇ ਇਸ ਮੂਵਮੈਂਟ ਨੂੰ ਲੀਡ ਕਰਦੇ ਨੇ ਔਰ 1968 'ਚ ਮਾਰੇ ਜਾਂਦੇ ਨੇ, ਤੇ ਫਿਰ ਆਲਮੋਸਟ ਅੱਧੀ ਸਦੀ ਦੇ ਵਿੱਚ ਇੱਕ ਕਲਰਡ ਮੈਨ ਕਿੱਥੇ ਉਹਨਾਂ ਦੇ ਲਈ ਰੈਸਟੋਰੈਂਟਾਂ 'ਚ ਬਹਿਣ ਦੀ ਥਾਂ ਨਹੀਂ ਸੀ ਰਹਿ ਸਕਦੇ, ਨੇਬਰਹੁੱਡ 'ਚ ਘਰ ਨਹੀਂ ਸੀ ਖਰੀਦ ਸਕਦੇ, ਬੱਸਾਂ 'ਚ ਗੋਰਿਆਂ ਦੇ ਨਾਲ ਨਹੀਂ ਸੀ ਖਰੀਦ ਸਕਦੇ। ਸੋ ਇਹ ਵੀ ਅਮਰੀਕਾ ਦੀ ਬਿਊਟੀ ਹੈ ਕਿ ਵਿਦਨ ਹਾਫ ਏ ਸੈਂਚੁਰੀ ਜਿਹੜਾ ਉਹ ਇੱਕ ਕਲਰਡ ਬੰਦੇ ਨੂੰ ਇਹਨਾਂ ਅਮਰੀਕਨਾਂ ਨੇ ਵਾਈਟ ਹਾਊਸ 'ਚ ਪਹੁੰਚਾਇਆ, ਫਿਰ ਇੱਕ ਨਹੀਂ ਦੋ ਟਰਮਸ, ਔਰ ਜਿਸ ਗ੍ਰੇਸ ਦੇ ਨਾਲ ਓਬਾਮਾ ਨੇ ਐਡਰੈਸ ਕੀਤਾ। ਔਰ ਉਦੋਂ ਵੀ ਜਿਹੜਾ ਹੈ ਉਹ ਇਹ ਗੱਲ ਅਲਟੀਮੇਟਲੀ ਜੈਸੀ ਜੈਕਸਨ, ਮੈਨੂੰ ਯਾਦ ਹੈ ਜਦੋਂ ਵਿਸਕੌਨਸਨ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖਾਂ ਦਾ 6 ਸਿੱਖ ਮਾਰੇ ਗਏ, ਉਸ ਤੋਂ ਬਾਅਦ ਇਹਨਾਂ ਦਾ ਇੱਕ ਚਰਚ ਦੇ ਵਿੱਚ ਉਹਨਾਂ ਨੇ ਸਰਵਿਸ ਰੱਖੀ ਤੇ ਜੈਸੀ ਜੈਕਸਨ ਉੱਥੇ ਆਏ, ਮੈਨੂੰ ਵੀ ਬੁਲਾਇਆ ਗਿਆ ਸੀ, ਔਰ ਉਹਦੇ 'ਚ ਵੀ ਇਹ ਗੱਲ ਜੈਸੀ ਜੈਕਸਨ ਨਾਲ ਲਾਈਟਰ ਵੇਂਜ, ਔਰ ਉਹਨਾਂ ਨੇ ਅਲਟੀਮੇਟਲੀ ਆਪਣੀ ਉਹਨਾਂ ਦੀ ਸਟੇਟਮੈਂਟ ਵੀ ਹੈ, ਕਿਉਂਕਿ ਜੈਸੀ ਜੈਕਸਨ ਪਹਿਲੀ ਵਾਰ ਫਿਰ, ਕਿਉਂਕਿ ਜੈਸੀ ਜੈਕਸਨ ਵਰਗੇ ਲੋਕ ਇਹ ਸਾਰੇ 60s ਦੀ ਸਿਵਲ ਲਿਬਰਟੀ ਮੂਵਮੈਂਟ ਸੀ, ਹੱਥ ਫੜ ਕੇ ਚੱਲਣ ਵਾਲੇ। ਸੋ ਉਹਨਾਂ ਨੇ ਕਿਹਾ ਕਿ ਵੀ ਮੈਂ ਓਬਾਮਾ ਨੂੰ ਇਹ ਕਿਹਾ ਸੀ ਕਿ ਔਰ ਪ੍ਰੈਜ਼ੀਡੈਂਟ ਪ੍ਰਾਇਮਰੀ 'ਚ ਉਹਨੇ ਰੇਸ ਰਨ ਕੀਤੀ ਸੀ ਤੇ ਉਹ ਕਹਿੰਦਾ ਉਹਨਾਂ ਮੈਂ ਕਿਹਾ ਵੀ ਆਈ ਰੈਨ ਯੂ ਵਨ, ਕਿ ਵੀ ਅਸੀਂ ਉੱਥੇ ਵੀ ਤੁਰੇ ਸੀ ਤੇ ਜਿੱਤਿਆ ਤੂੰ। ਤਾਂ ਮੈਂ ਇਹ ਸਾਰੇ ਜਿੱਥੇ ਅੱਜ ਅਸੀਂ ਮਾਰਟਨ ਲੂਥਰ ਕਿੰਗ ਨੂੰ ਜਿਹੜੀ ਹੈ ਉਹ ਭਾਵਭਿੰਨੀ ਟ੍ਰਿਬਿਊਟ ਦਿੰਦੇ, ਉੱਥੇ ਉਹਨਾਂ ਦੀਆਂ ਕੋਟਸ ਬੜੀਆਂ ਇੰਸਪਾਇਰਿੰਗ ਨੇ, ਔਰ ਕਈ ਵਾਰੀ ਜਿਹੜੇ 2 ਲਾਈਨਰ ਔਰ ਦੂਜੇ ਨੇ ਤੁਹਾਨੂੰ ਮੈਂ ਉਹਨਾਂ ਦੀਆਂ ਹਾਲਾਂਕਿ ਬਹੁਤ ਸਾਰੀਆਂ ਕੋਟਸ ਕੱਢੀਆਂ, ਪਰ ਮੈਂ ਸਮਾਂ ਸੀਮਾ ਦੇਖਦੇ ਹਾਂ ਕੁਝ ਜਿਹੜੀਆਂ ਨੇ ਉਹ ਜ਼ਰੂਰ ਸ਼ੇਅਰ ਕਰਨੀ ਚਾਹਾਂਗੇ। ਉਹਦੇ 'ਚ ਉਹਨਾਂ ਨੇ ਕਿਹਾ ਵੀ ਵੀ ਆਰ ਨਾਟ ਮੇਕਰਸ ਆਫ ਹਿਸਟਰੀ, ਵੀ ਆਰ ਮੇਡ ਬਾਈ ਹਿਸਟਰੀ। ਇਹ ਬੜੀ ਡੂੰਘੀ ਗੱਲ ਹੈ, ਕਿਉਂਕਿ ਹੁਣ ਇਹ ਰੈਵਰੈਂਡ ਰੱਬ 'ਚ ਯਕੀਨ ਰੱਖਣ ਵਾਲੇ, ਡੈਸਟਨੀ 'ਚ ਯਕੀਨ ਰੱਖਣ ਵਾਲੇ, ਲੇਕਿਨ ਇਹਦੇ ਨਾਲ ਨਾਲ ਸਾਡੇ ਫਰਜ਼ ਕੀ ਨੇ ਇਹਨਾਂ ਤੋਂ ਵੀ ਨਾਮੁਨਕਰ ਹੋਣ ਵਾਲੇ ਕਿ ਭਾਈ ਅਸੀਂ ਕੰਮ ਕਰਨੇ। ਫਿਰ every man must decide whether he will walk in the light of creative altruism or in the darkness of destructive selfishness। ਇਹ ਹੈ ਕਿ ਇੱਕ ਪਾਸੇ ਤੁਸੀਂ ਸੈਲਫਿਸ਼ ਹੁੰਦੇ ਹੋ ਕਿ ਤੁਸੀਂ ਕਹਿੰਦੇ ਜੀ ਮੈਨੂੰ ਕੀ, ਜਿਵੇਂ ਅੱਜ ਸਾਡੀ ਕੌਮ ਦਾ ਵੱਡਾ ਹਿੱਸਾ ਜੇ 1.5 ਲੱਖ ਮਰ ਗਿਆ, ਕੋਈ ਜੇਲ੍ਹਾਂ ਜਾਣ ਲੱਗਦਾ ਸਾਨੂੰ ਕੀ। ਸੋ ਇਹ ਵੀ ਇਹ ਹੈ ਕਿ ਵੀ ਇਹ ਤੁਸੀਂ ਦੇਖਣਾ ਹੈ ਵੀ ਤੁਸੀਂ, ਔਰ ਸੈਲਫਿਸ਼ਨੈਸ ਅਲਟੀਮੇਟਲੀ ਡਿਸਟਰਕਟਿਵ ਹੁੰਦੀ ਹੈ। ਫਿਰ ਉਹਨਾਂ ਨੇ ਇੱਕ ਬੜੀ ਖੂਬਸੂਰਤ ਕੋਟ ਹੈ, ਬਹੁਤ ਵਾਰੇ ਕਿਹਾ ਜਾਂਦਾ ਹੈ ਜੀ ਅੱਜ ਸਾਇੰਸ ਦਾ ਜ਼ਮਾਨਾ ਆ ਗਿਆ, ਇਹ ਮਜ਼ਹਬ, ਇਹ ਧਰਮ, ਇਹ ਦੂਜੀਆਂ ਇਹਨਾਂ ਦਾ ਕੀ ਹੈ, ਕਿਹਨੇ ਦੇਖਿਆ ਰੱਬ ਕਿੱਥੇ ਹੈ ਨਹੀਂ ਹੈ। ਉਹਦੇ ਤੇ ਬੜੀ ਬੈਲੈਂਸਡ ਸਟੇਟਮੈਂਟ ਹੈ ਮਾਰਟਨ ਲੂਥਰ ਕਿੰਗ ਦੀ। ਸਾਇੰਸ ਇਨਵੈਸਟੀਗੇਟਸ, ਰਿਲੀਜਨ ਇੰਟਰਪ੍ਰੇਟਸ, ਕਿ ਸਾਇੰਸ ਖੋਜ ਹੈ ਜਿਹਨੂੰ ਉਹ ਇਹਨੇ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਸੀ ਕਿ ਭਾਈ ਇਹ ਗੋਰਖ ਧੰਦਾ ਭਾਵੇਂ ਰੱਬ ਲੱਗਦਾ ਹੋਏ, ਪਰ ਇਹ ਜਿਹੜਾ ਖੋਜਣ ਹੈ, ਖੋਜੀ ਹੋਣਾ। ਸਾਇੰਸ ਇਨਵੈਸਟੀਗੇਟ, ਰਿਲੀਜਨ ਇੰਟਰਪ੍ਰੇਟਸ, ਸਾਇੰਸ ਗਿਵਸ ਮੈਨ ਨੌਲੇਜ ਵਿਚ ਇਜ਼ ਪਾਵਰ, ਰਿਲੀਜਨ ਗਿਵਸ ਮੈਨ ਵਿਜ਼ਡਮ ਵਿਚ ਇਜ਼ ਕੰਟਰੋਲ। ਹੁਣ ਜੇ ਅੱਜ
ਸਾਇੰਸ ਨੇ ਜਿੰਨੀਆਂ ਕਾਢਾਂ ਕੱਢ ਦਿੱਤੀਆਂ, ਜਿੰਨਾ ਆ ਗਿਆ। ਅੱਜ ਹੀ ਇੱਕ ਸਟੋਰੀ ਸੀ, ਸਾਰੇ ਮੀਡੀਆ ਨੇ ਦੁਨੀਆ ਭਰ 'ਚ ਛਾਪੀ ਕਿ 8 ਬੰਦੇ ਦੁਨੀਆ ਦੇ ਉਹ ਰਿਚ ਉਹਨਾਂ ਨੇ ਫੋਰਬਸ ਲਿਸਟ 'ਚੋਂ ਕੱਢੇ ਨੇ। 8 ਦੁਨੀਆ ਦੇ ਰਿਚ ਬੰਦੇ ਇੰਨੀ ਪ੍ਰਾਪਰਟੀ ਓਨ ਕਰਦੇ ਨੇ ਜਿੰਨੇ ਦੁਨੀਆ 'ਚ 55% ਗਰੀਬਾਂ ਦੇ ਕੋਲ ਹੈ। ਸੋ ਹੁਣ ਇਹ ਕੀ ਹੈ? ਉਹਨਾਂ ਦੇ ਕੋਲ ਦਿਮਾਗ, ਉਹਦੇ 'ਚ ਬਿਲ ਗੇਟਸ ਵੀ ਹੈ, ਦੂਸਰੇ ਵੀ ਨੇ, ਦਿਮਾਗ ਸੀ, ਦਿਮਾਗ ਵਰਤਿਆ, ਪੈਸਾ ਹੈ। ਪਰ ਅਲਟੀਮੇਟਲੀ ਜੇ ਅਸੀਂ ਦੇਖੀਏ ਕਿ ਵੀ ਇਹ ਦੌੜ ਹੈ ਕਿੱਧਰ ਨੂੰ, ਲੈ ਕੇ ਕਿੱਧਰ ਨੂੰ ਜਾਂਦੀ ਹੈ। ਇੱਕ ਐਸਾ ਮੈਡ ਰਸ਼ ਸ਼ੁਰੂ ਹੋ ਗਿਆ ਹੈ ਸਾਰੇ ਪਾਸੇ ਕਿ ਉਹਦੇ 'ਚ ਤੁਸੀਂ ਉਸ ਦੌੜ 'ਚ ਦੌੜ ਰਹੇ ਹੋ। ਤੇ ਬੈਲੈਂਸ ਜਿਹੜਾ ਤੁਹਾਡੀ ਜ਼ਿੰਦਗੀ 'ਚ ਵਿਜ਼ਡਮ ਦਾ, ਉਹ ਫੇਥ ਦਿੰਦਾ ਹੈ, ਕੰਟਰੋਲ ਉਹਦੇ ਨਾਲ ਆਉਂਦਾ ਹੈ। ਸਾਇੰਸ ਡੀਲਸ ਮੇਨਲੀ ਵਿਦ ਫੈਕਟਸ, ਰਿਲੀਜਨ ਡੀਲਸ ਮੇਨਲੀ ਵਿਦ ਵੈਲਿਊਜ਼। ਜੇ ਤੁਹਾਡੇ 'ਚ ਇਖਲਾਕ, ਮੋਰੈਲਿਟੀ, ਧਰਮ ਨਾਲ ਜੁੜੀ ਹੋਈ ਹੈ, the two are not rivals, ਕਿ ਵੀ ਇਹਨਾਂ ਦਾ ਆਪਸੀ ਕੋਈ ਟਕਰਾਅ ਨਹੀਂ। ਫਿਰ ਜਦੋਂ ਕਹਿੰਦੇ ਨੇ property is intended to serve life and no matter how much we surround it with rights and respect, it has no personal being. It is part of the earth man walks on, it's not man. ਇਹ ਬੜੀਆਂ ਡੀਪ ਗੱਲਾਂ ਨੇ ਕਿ ਭਾਈ ਇਹ ਪ੍ਰਾਪਰਟੀ, ਜਿਹਨੂੰ ਦੌਲਤ ਗੁਜ਼ਰਾਨ ਗੁਰੂ ਸਾਹਿਬ ਨੇ ਕਿਹਾ ਵੀ ਦੌਲਤ ਤੁਹਾਡੇ ਲਈ ਹੈ, ਗੁਜ਼ਰ ਲਈ ਹੈ, ਤੁਸੀਂ ਦੌਲਤ ਲਈ ਨਹੀਂ ਹੋ। ਹੁਣ ਬਹੁਤ ਵਾਰ ਕੀ ਹੁੰਦਾ ਹੈ ਕਿ ਬਹੁਤੇ ਅਸੀਂ ਜਿਉਂਦੇ ਹੀ ਦੌਲਤ ਲਈ ਹੈ, ਔਰ ਜਦੋਂ ਤੱਕ ਦੌਲਤ ਆਉਂਦੀ ਹੈ, ਜਰ ਆਈ ਜੋਬਨ ਹਾਰਿਆ, ਉਹ ਖੇਡ ਹੀ ਖਤਮ ਹੋ ਜਾਂਦੇ ਹੈ। ਔਰ ਇਸੇ ਤਰ੍ਹਾਂ ਖਾਣ ਦਾ ਹੈ ਵੀ ਜਿਉਣ ਲਈ ਖਾਓ, ਖਾਣ ਲਈ ਨਾ ਜਿਓ। ਉਹ ਬਹੁਤ ਸਾਰੇ ਜਿਉਂਦੇ ਹੀ ਖਾਣ ਲਈ ਨੇ, ਉਹਨੂੰ ਜਿਹੜਾ ਕੁਛ ਅੰਨ ਦੇ ਕੁਛ ਧਨ ਦੇ, ਜਿਵੇਂ ਭਾਈ ਦਤ ਸਿੰਘ ਨੇ ਕਿਹਾ ਸੀ ਕਿ ਵੀ ਅਲਟੀਮੇਟਲੀ ਵੈਲਿਊਜ਼ ਗੁਰੂ ਨਾਨਕ ਦੀਆਂ ਜਾਂ ਕਿੱਥੇ ਹੋਣਗਾ, ਕੁਛ ਅੰਨ ਦੇ ਕੁਛ ਧਨ ਦੇ। ਕੁਛ ਉਹ 2-2 ਸੇਰ ਅੰਨ ਖਾਣ ਵਾਲੇ ਨੇ ਸਵੇਰ ਤੋਂ ਸ਼ਾਮ ਤੱਕ, ਕੁਝ ਧਨ ਦੇ ਖੱਟੂ ਨੇ, ਕੁਝ ਪਹਾੜਾਂ ਵਾਲੀ ਰੰਨ ਦੇ ਤੁਰਿਆ ਦੇਵੀਆਂ ਨੂੰ ਤੋਂ ਮੰਗਣ, ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਸੋ ਇਹ ਜਿਹੜੀ ਹਿੜਵਸ ਹੈ, ਇਹ ਜਿਹੜੀ ਹਿੜਵਸ ਵਾਲੇ ਲੋਕ ਨੇ, ਘਰੇ ਨਹੀਂ ਬਹਿ ਸਕਦੇ। ਇਹ ਮਾਰਟਨ ਲੂਥਰ ਕਿੰਗ ਹੋਏ, ਸਾਡੇ ਐਕਟਿਵਿਸਟ ਹੋਣ ਦੁਨੀਆ 'ਚ ਜਿਨ੍ਹਾਂ ਨੇ ਚੈਲੰਜ ਕੀਤਾ ਸਿਸਟਮ ਨੂੰ ਕਿਤੇ ਵੀ, ਉਹ ਉਹੀ ਨੇ ਜਿਨ੍ਹਾਂ ਨੂੰ ਉਹ ਜਿਹੜਾ ਉਹਨਾਂ ਵਿਚਲਾ ਜੁਜ਼ ਹੈ ਉਹ ਬਹਿਣ ਨਹੀਂ ਦਿੰਦਾ ਹੈ। The function of education is to teach one to think intensively and to think critically. Intelligence plus character, that is the goal of the true education. ਹੁਣ ਕੁਝ ਜਿਹੜੀਆਂ ਉਹਨਾਂ ਦੀਆਂ ਕੋਟਸ ਹੋਰ ਸਾਡੇ ਅਜੋਕੇ ਸੰਘਰਸ਼ ਔਰ ਦੂਜੇ ਨਾਲ ਵੀ ਨੇ, ਮੈਂ ਉਹਨਾਂ ਵੀ ਪਿਕ ਕੀਤਾ। We may have all come on different ships. We may have all come on different ships, but we are in the same boat now. ਹੁਣ ਇਹ ਬੜੀ ਡੀਪਰ, ਭਾਵੇਂ ਅੰਗਰੇਜ਼ੀ 'ਚ ਪਲੇਇੰਗ ਵਿਦ ਦਾ ਵਰਡਸ ਹੈ। ਹੁਣ ਜਦੋਂ ਕਾਲਿਆਂ ਨੂੰ ਲਿਆਂਦਾ ਜਾਂਦਾ ਸੀ, ਅੱਡ-ਅੱਡ ਸ਼ਿਪਸ ਦੇ ਵਿੱਚ ਲਿਆਂਦਾ ਜਾਂਦਾ ਸੀ। ਉਹਨੇ ਕਿਹਾ ਵੀ ਲਿਆਂਦਾ ਭਾਵੇਂ ਕੋਈ ਕਿਸੇ ਸ਼ਿਪ ਤੋਂ ਆਇਆ, ਪਰ ਅਲਟੀਮੇਟਲੀ ਅਸੀਂ ਸਾਰੇ ਹੁਣ ਇੱਕੋ ਬੋਟ ਤੇ ਹਾਂ, ਉਸ ਗੁਲਾਮੀ 'ਚ ਹੀ ਹਾਂ। ਸੋ ਇਹ ਸਾਡੇ ਤੇ ਵੀ ਢੁਕਦਾ ਹੈ ਕਿ ਵੀ ਅਸੀਂ ਆਪਣੇ ਆਪ ਨੂੰ ਜੋ ਮਰਜ਼ੀ ਸਮਝੀਏ, ਲੇਕਿਨ ਅਸੀਂ ਉਸ ਗੁਲਾਮੀ 'ਚ ਫਸੇ ਹੋਏ ਹਾਂ। ਔਰ ਅੱਜ 30 ਮਿਲੀਅਨ ਸਿੱਖ ਕੌਮ ਜਿਹੜੀ ਹੈ ਉਸੇ ਹੀ ਬੋਟ ਦੇ ਜਿਹੜੀ ਗੁਲਾਮੀ ਦੀ ਹੈ ਉਹ ਸਵਾਰ ਹੈ। The quality, not the longevity of one's life is what is important. ਤੁਹਾਡੀ ਉਮਰ ਕਿੰਨੀ ਲੰਬੀ ਹੈ ਇੰਪੋਰਟੈਂਟ ਨਹੀਂ ਹੈ, ਪਰ ਤੁਹਾਡੀ ਕੁਆਲਿਟੀ, ਔਰ ਕੁਆਲਿਟੀ ਨਾਲ ਵੀ ਮੈਂ ਕਹਾਂਗਾ ਪਰਪਸ, ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਪਰਪਸ ਹਾਸਲ ਕੀਤਾ ਹੈ। Love is the only force capable of transforming an enemy into friend. ਇਹ ਹੈ ਜੋ ਤੋ ਪ੍ਰੇਮ ਖੇਲਣ ਕਾ, ਜੋ ਇੱਧਰ ਵੀ ਖੇਡ ਹੈ ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਪਿਆਰ ਦੇ ਨਾਲ ਹੀ ਸਭ ਕੁਝ ਜਿਹੜਾ ਹੈਗਾ ਉਹ ਜੁੜਿਆ ਹੋਇਆ। I have decided to stick with love. Hate is too great a burden to bear. ਕਿ ਮੈਂ ਫੈਸਲਾ ਕਰ ਰਿਹਾ ਕਿ ਮੈਂ ਪਿਆਰ ਨਾਲ ਰਵਾਂਗਾ। ਇਹ ਨਫ਼ਰਤ ਦਾ ਬੋਝ ਜਿਹੜਾ ਹੈ ਚੁੱਕਣਾ ਬੜਾ ਔਖਾ ਹੈ। Only in the darkness can you see the stars. ਹੁਣ ਇਹ ਅਸੀਂ ਅੱਜ ਜਿਸ ਹਾਲਤ ਸਾਡੀ ਕੌਮ ਵੀ ਹੈ ਜੀ, ਕੁਛ ਨਹੀਂ ਹੈ, ਕਿਹਦੇ ਮਗਰ ਲੱਗੀਏ, ਕੀ ਹੈ। ਤੇ ਮਾਰਟਨ ਲੂਥਰ ਕਿੰਗ ਕਹਿੰਦਾ ਵੀ ਤਾਰੇ ਉਦੋਂ ਹੀ ਨਜ਼ਰ ਆਉਂਦੇ ਨੇ ਜਦੋਂ ਹਨੇਰਾ ਹੁੰਦਾ। ਮਤਲਬ ਇਹ ਹੈ ਵੀ ਕਿਸੇ ਹਾਲਤ ਦੇ ਵਿੱਚ ਵੀ ਡੈਸਪੇਅਰ ਔਰ ਉਦਾਸੀ ਨਹੀਂ ਹੋਣੀ ਚਾਹੀਦੀ। No one really knows why they are alive until they know what they had died for. ਕਿ ਵੀ ਇਹ ਹੈ ਕਿ ਜਦੋਂ ਤੱਕ ਤੁਸੀਂ ਕਿਸੇ ਕਾਜ਼ ਨੂੰ ਸਮਰਪਿਤ ਨਹੀਂ ਹੁੰਦੇ, no person has the right to rain on your dreams. ਤੁਹਾਡੇ ਸੁਪਨੇ ਨੇ, ਤੁਹਾਡੇ ਖ਼ਾਬ ਨੇ, ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹਦੇ ਉੱਤੇ ਉਹ ਜਿਹਨੂੰ ਕਹਿੰਦੇ ਨੇ 7 ਘੜੇ ਪਾ ਦੇ, ਪਾਣੀ ਦੇ ਪਾ ਦੇ, ਕਿ ਉਹਨਾਂ ਨੂੰ ਧੋ ਦੇ। ਤੁਹਾਨੂੰ ਆਪਣੇ ਡ੍ਰੀਮ, ਆਜ਼ਾਦੀ ਦਾ ਡ੍ਰੀਮ, ਮੁੱਢਲਾ ਡ੍ਰੀਮ, ਔਰ ਇਹ ਸਾਰੇ ਉਸ ਕੌਨਟੈਕਸਟ ਵਾਲੀ ਜਾਣਦੇ ਨੇ। ਇਹ ਔਰ ਇਹ ਸਾਡੇ ਵਰਗੇ ਲੋਕਾਂ ਲਈ ਹੈ। ਇਹ ਜੈਨੂਇਨ ਲੀਡਰ ਇਜ਼ ਨਾਟ ਏ ਸਰਚਰ ਫॉर ਕੰਸੈਂਸਸ ਬਟ ਏ ਮੋਲਡਰ ਆਫ ਕੰਸੈਂਸਸ।
ਕਿ ਤੁਸੀਂ ਕਹੋ ਜੀ ਤੁਸੀਂ ਸਾਰਿਆਂ ਨੂੰ ਖੁਸ਼ ਰੱਖੋ, ਉਹਦੀ ਵੀ ਗੱਲ ਸੁਣ ਲਓ, ਉਹਦੀ ਵੀ ਕੰਸੈਂਸਸ ਤਾਂ ਜਿਹੜੀ ਉਹ ਦਲਾਲੀ ਹੁੰਦੀ ਆ, ਉਹਦੇ 'ਚ ਤੁਸੀਂ ਕਿਹਦੇ ਨਾਲ ਕੀ ਬਣਾਇਆ। ਇਹ ਜੈਨੂਅਨ ਲੀਡਰ ਇਜ਼ ਨਾਟ ਏ ਸਰਚਰ ਫॉर ਕੰਸੈਂਸਸ ਬਟ ਏ ਮੋਲਡਰ ਆਫ ਕੰਸੈਂਸਸ, ਕਿ ਜਿਹਨੇ ਮੰਨ ਲਿਆ ਤੁਸੀਂ ਕਨਵਿੰਸ ਹੋ। ਜੇ ਸਾਨੂੰ ਕਨਵਿੰਸ, ਔਰ ਮੈਂ ਅਕਸਰ ਇਹ ਕਹਿੰਦਾ ਕਿ 32 ਸਾਲਾਂ 'ਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹਨੇ ਮੈਨੂੰ ਕਨਵਿੰਸ ਕਰਵਾਇਆ ਹੋਇਆ ਕਿ ਭਾਈ ਉਸ ਖਿੱਤੇ 'ਚ ਸਿੱਖਾਂ ਦੇ ਲਈ ਖਾਲਿਸਤਾਨ ਤੋਂ ਬਿਨਾਂ ਕੋਈ ਚਾਰ ਹੈ। ਹੁਣ ਅੱਜ ਕਿਸੇ ਨੂੰ ਲੱਗੇ ਜੀ ਆਮ ਆਦਮੀ ਪਾਰਟੀ, ਕਾਂਗਰਸ, ਅਮਰਿੰਦਰ, ਇੱਧਰ ਉੱਧਰ ਉਹਨਾਂ 'ਚੋਂ ਕੁਛ ਨਿਕਲੇਗਾ ਔਰ ਉਹ ਕਹਿਣ ਜੀ ਤੁਸੀਂ ਹੁਣ ਖਾਲਿਸਤਾਨ ਦੀ ਗੱਲ ਛੱਡ ਦਿਓ, ਕਿਉਂਕਿ ਅਲਟੀਮੇਟਲੀ ਇਹੀ ਹੈ ਕਿ ਜੋ ਤੁਹਾਡਾ ਫੇਟ ਹੈ, ਜੇ ਤੁਸੀਂ ਉਹਦੇ ਵੱਲ ਇਮਾਨਦਾਰੀ ਨਾਲ ਨਹੀਂ ਦੇਖਦੇ ਤੇ ਭਾਈ ਤੁਸੀਂ ਕਿਤੇ ਨਹੀਂ ਜਾਓਗੇ। ਔਰ ਮੈਂ ਅਖੀਰ 'ਚ ਚਲੇ ਜਾਣਾ, ਕਿਉਂਕਿ ਬਹੁਤ ਸਾਰੀਆਂ ਨੇ ਜਿਹੜੀਆਂ ਕੁਛ ਫਰੀडम ਦੇ ਨਾਲ ਜਿਹੜੀਆਂ ਨੇ ਕੋਰਟਸ ਔਨ ਫਰੀडम ਜੀ ਉਹਨਾਂ ਦੀਆਂ ਨੇ। Freedom is never voluntarily given by the oppressor. It must be demanded by the oppressed. ਜ਼ੁਲਮ ਕਰਨ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ 10ਵੇਂ ਪਾਤਸ਼ਾਹ ਨੇ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ। ਇਹਦੀ ਟ੍ਰਾਂਸਲੇਸ਼ਨ ਹੈ ਫਰੀडम is never voluntarily given by the oppressor. ਜਿਹੜਾ ਜ਼ੁਲਮ ਕਰਨ ਵਾਲਾ ਉਹ ਤੁਹਾਨੂੰ ਕਿਉਂ ਛੱਡੇਗਾ ਜੀ। It must be demanded by the oppressed. ਇਹ ਤੁਹਾਨੂੰ ਖੋਣੀ ਪੈਂਦੀ ਹੈ। ਇਹ ਤਾਂ ਡਿਮਾਂਡ ਕਹਿੰਦੇ ਨੇ ਗੁਰੂ ਸਾਹਿਬ ਨੇ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਤੁਹਾਨੂੰ ਤਾਕਤ ਦੇ ਨਾਲ ਸਨੈਚ ਕਰਨੀ ਪੈਂਦੀ। oppressed people cannot remain oppressed forever. The yearning for freedom eventually manifests itself. ਕਿ ਭਾਈ ਜਿਹੜੇ ਦੱਬੇ ਲੋਕ ਨੇ ਹਮੇਸ਼ਾ ਨਹੀਂ ਰਹਿਣਗੇ, ਇੱਕ ਦਿਨ ਆਏਗਾ ਕਿ ਉਹਨਾਂ ਦੇ ਅੰਦਰ ਜਿਹੜੀ ਹੈ ਉਹ ਆਜ਼ਾਦੀ ਦੀ ਜਿਹੜੀ ਹੈ ਕਸਕ ਉਹਨਾਂ ਨੂੰ ਬੇਚੈਨ ਕਰੇਗੀ। Use me, God, show me how to take who I am, who I want to be, and what can I do, and use it for a purpose greater than myself. ਇਹ ਹੈ ਕਿ ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਔਰ ਫੇਥ ਦੇ ਉੱਤੇ, ਕਿਉਂਕਿ ਇਹ ਸਾਰੇ ਹੀ ਬੜੇ ਫੇਥ ਵਾਲੇ ਲੋਕ ਸਨ, ਰੱਬ 'ਚ ਯਕੀਨ ਰੱਖਣ ਵਾਲੇ। ਟੇਕ ਦਾ ਫਸਟ ਸਟੈਪ ਇਨ ਫੇਥ। You don't have to see the whole staircase, just take the first step. ਤੁਸੀਂ ਉੱਪਰ ਚੜ੍ਹਨਾ ਹੈ, ਇਸ ਗੱਲ ਤੇ ਜ਼ਿੱਦ ਨਾ ਕਰੋ ਵੀ ਸਾਰੀਆਂ ਪੌੜੀਆਂ ਤੁਹਾਨੂੰ ਨਜ਼ਰ ਆਣ। ਜਸਟ ਇੱਕ ਪੌੜੀ ਤੇ ਪੈਰ ਰੱਖੋ, ਜਦੋਂ ਰੱਖੋਗੇ ਫੇਥ ਦੀ ਪਹਿਲੀ ਪੌੜੀ ਤੇ ਫਿਰ ਤੁਹਾਨੂੰ ਅਗਲੀ ਪੌੜੀ ਨਜ਼ਰ ਆਏਗੀ ਐਂਡ ਗੋ ਦੇਅਰ। ਔਰ ਮੈਂ ਇੱਕ ਜਿਹੜੀ ਉਹਨਾਂ ਦੀ ਕੋਟ ਅਕਸਰ ਮੈਂ ਆਪਣੀਆਂ ਸਪੀਚਸ ਦੇ ਵਿੱਚ ਦੁਹਰਾਉਂਦਾ ਔਰ ਉਹਦੇ ਨਾਲ ਹੀ ਮੈਂ ਮਾਰਟਨ ਲੂਥਰ ਕਿੰਗ ਨੂੰ ਫਾਈਨਲ ਟ੍ਰਿਬਿਊਟ ਦਿੰਦਾ। ਉਹਨਾਂ ਨੇ ਕਿਹਾ ਕਿ ਇਨਜਸਟਿਸ ਐਨੀਵੇਅਰ is the threat to justice everywhere. ਕਿ ਕਿਤੇ ਵੀ ਇਨਜਸਟਿਸ ਹੋ ਰਿਹਾ, ਉਹ ਜਿਹੜਾ ਜਸਟਿਸ ਨੂੰ ਥ੍ਰੈਟ ਹੈ ਹਰ ਥਾਂ ਤੇ। ਸੋ ਇਹਦਾ ਮਤਲਬ ਇਹ ਹੈ ਕਿ ਦੁਨੀਆ 'ਚ ਜਦੋਂ ਤੱਕ ਇੱਕ ਵੀ ਬੰਦਾ ਭੁੱਖਾ ਸੌਂਦਾ ਹੈ, ਬਿਨਾਂ ਕੱਪੜਿਆਂ ਤੋਂ ਹੈ, ਬਿਨਾਂ ਇਲਾਜ ਤੋਂ ਹੈ, ਉਸ ਦੇ ਹੱਕ ਉਹਨੂੰ ਨਹੀਂ ਦਿੱਤੇ, ਉਹਦੇ ਹੱਕ ਨਹੀਂ ਮਿਲਦੇ, ਜਿਹੜੇ ਰੱਬ ਨੂੰ ਮੰਨਣ ਵਾਲੇ ਨੇ, ਉਹਨਾਂ ਦਾ ਜਿਹੜੇ ਇਨਸਾਨੀਅਤ 'ਚ ਯਕੀਨ ਰੱਖਣ ਵਾਲੇ ਨੇ, ਇਹ ਮਾਰਚ, ਇਹ ਸੰਘਰਸ਼ ਜਾਰੀ ਰਹੇਗਾ। ਸੋ ਅੱਜ ਇਸ ਅੰਜੀਮ ਸ਼ਖਸੀਅਤ ਨੂੰ, ਜਿਹਨੇ 39 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਇਸ ਸੁਸਾਇਟੀ ਦੇ ਉੱਤੇ ਹੀ ਨਹੀਂ ਕੁੱਲ ਮਨੁੱਖਤਾ ਦੇ ਉੱਤੇ ਆਪਣਾ ਬੜਾ ਡੂੰਘਾ ਪ੍ਰਭਾਵ ਛੱਡਿਆ, ਅਸੀਂ ਆਪਣੀ ਅਕੀਦਤ ਦੇ ਫੁੱਲ ਜਿਹੜੇ ਆ ਉਹ ਭੇਟ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ, ਪਰ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਉਹ TV 84 ਨੂੰ ਦੇਖ ਸਕਦੇ ਨੇ roku, ਜਾਦੂ ਬਾਕਸ, RCN, Facebook, ਸਪੈਕਟਰਮ, ਆਨਲਾਈਨ ਸਟ੍ਰੀਮਿੰਗ, ਗਲੋਬਲ CPN ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ ਤੇ TV 84 ਦੀ ਐਪ ਰਾਹੀਂ ਤੁਸੀਂ TV 84 ਨੂੰ ਦੇਖ ਸਕਦੇ ਹੋ। ਬਾਕੀ ਜਿਹੜੇ ਰਹਿੰਦੇ ਇਸ਼ੂ ਨੇ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।